ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ, ਪੰਜਾਬੀ ਟੀਵੀ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 24 ਤਰੀਕ ਆ ਤੇ ਦਿਨ ਜਿਹੜਾ ਉਹ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਇਸ ਦੇ ਨਾਲ ਨਿਰਮਲ ਸਿੰਘ ਮਾਨ ਊੜਾ ਡੈਟ ਰਿਲੀਫ ਵਾਲੇ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਤੇ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਸਰੋਤਿਆਂ ਨੂੰ ਕਦੇ ਆਪਾਂ ਰਿਮਾਈਂਡ ਕਰਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜਿਹੜੇ ਸਾਡੇ ਟੈਰੇਸਟਰੀਅਲ ਰੇਡੀਓ ਸਟੇਸ਼ਨ ਆ, ਜਿਹੜੇ ਘਰਾਂ ਦੇ ਵਿੱਚ, ਕਾਰਾਂ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਕੈਲੀਫੋਰਨੀਆ ਦਾ, ਬੇ ਏਰੀਏ ਦਾ ਸਭ ਤੋਂ ਵੱਡਾ ਜਿਹੜਾ ਰੇਡੀਓ ਸਟੇਸ਼ਨ ਆ 1170 AM 50,000 ਵਾਟ ਦਾ ਆ। ਕਾਰਾਂ ਦੇ ਵਿੱਚ ਜਦੋਂ ਤੁਸੀਂ ਬੇ ਏਰੀਆ ਆਉਂਦੇ ਆ, ਇੱਥੋਂ ਜਾਂਦੇ ਆ ਵਾਪਸ ਡੇਵਿਸ, ਸੈਕਰਾਮੈਂਟੋ ਤਾਈਂ, ਯੂਬਾ ਸਿਟੀ ਤਾਈਂ, ਫ੍ਰਿਜ਼ਨੋ ਤਾਈਂ, ਇੱਧਰ ਮੋਡੈਸਟੋ, ਸਟਾਕਟਨ, ਇਹ ਸਾਰੇ ਏਰੀਏ 'ਚ ਤੁਸੀਂ ਸੁਣ ਸਕਦੇ ਹੋ ਕਾਰਾਂ ਦੇ ਵਿੱਚ। ਤੇ ਨਾਲ ਦੀ ਨਾਲ ਜਿਹੜੇ ਬੇ ਏਰੀਏ ਦੇ ਵਿੱਚ ਜਿਨ੍ਹਾਂ ਦੇ ਕੋਲ ਟੈਸਲਾ ਜਾਂ ਹੋਰ ਕਾਰਾਂ ਹੈਗੀਆਂ ਆ ਜਿਨ੍ਹਾਂ 'ਚ AM ਨਹੀਂ, ਉਹ 99.3 FM ਤੇ ਸੁਣ ਸਕਦੇ ਆ। ਇਸ ਤੋਂ ਬਿਨਾਂ ਯੂਬਾ ਸਿਟੀ ਦੇ ਵਿੱਚ 1450 AM ਤੇ 96.5 FM ਕੋਬੋ ਜਿਹੜਾ ਸਾਡਾ ਰੇਡੀਓ ਸਟੇਸ਼ਨ ਆ ਲੋਕਲ, ਉੱਥੇ ਸੁਣ ਸਕਦੇ ਆ। ਸੈਕਰਾਮੈਂਟੋ ਦੇ ਵਿੱਚ 1470 AM ਤੇ 105.9 FM ਦੋਨੋਂ ਸਟੇਸ਼ਨ ਜਿਹੜੇ ਆ ਉਹਨਾਂ ਤੇ ਸੁਣ ਸਕਦੇ ਆ। ਉਸ ਤੋਂ ਅੱਗੇ ਲੋਡਾਈ ਦੇ ਵਿੱਚ 1570 AM ਤੇ ਉਸ ਤੋਂ ਅੱਗੇ ਮੋਡੈਸਟੋ, ਸਟਾਕਟਨ ਵਾਲਾ ਜਿਹੜਾ ਏਰੀਆ ਹੈਗਾ ਆ, ਉੱਥੇ 920 AM 92.3 FM ਤੇ 107.1 FM ਇਹਨਾਂ ਦੇ ਉੱਤੇ ਸੁਣ ਸਕਦੇ ਆ। ਤੇ ਅੱਗੇ ਫ੍ਰਿਜ਼ਨੋ ਦੇ ਵਿੱਚ 1300 AM ਤੇ 104.5 FM ਤੇ ਉਸ ਤੋਂ ਅੱਗੇ ਜਾ ਕੇ ਬੇਕਰਸਫੀਲਡ ਦੇ ਵਿੱਚ 1350 AM ਤੇ ਨਾਲ ਦੀ ਨਾਲ 105.7 FM ਇਹਨਾਂ ਸਾਰੇ ਹੀ ਸਟੇਸ਼ਨਾਂ ਤੇ ਤੁਸੀਂ ਸੁਣ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ ਆਪਣੇ ਘਰਾਂ ਦੇ ਵਿੱਚ YouTube ਦੇ ਉੱਤੇ ਜਿਹੜਾ ਆ ਪੰਜਾਬੀ ਰੇਡੀਓ USA ਦੇ ਵੈਬਸਾਈਟ ਦੇ ਰਾਹੀਂ ਵੀ ਸੁਣ ਸਕਦੇ ਆ, YouTube ਤੇ ਦੇਖ ਸਕਦੇ ਆ। ਫੇਸਬੁੱਕ ਤੇ ਅਸੀਂ ਲਾਈਵ ਕਰਨਾ ਬੰਦ ਕੀਤਾ ਹੋਇਆ ਹੈ। ਫੇਸਬੁੱਕ ਤੇ ਜਦੋਂ ਸਾਡੇ ਪ੍ਰੋਗਰਾਮ ਹੋ ਜਾਂਦੇ ਆ, ਉਹ ਤੋਂ ਬਾਅਦ ਜਿਹੜੀਆਂ ਖਬਰਾਂ ਆ ਉਹ ਪਾ ਦਿੱਤੀਆਂ ਜਾਂਦੀਆਂ ਹੈਗੀਆਂ। ਸੋ ਇਹ ਸਾਰੇ ਜਿਹੜੇ ਮਾਧਿਅਮ ਆ, ਇਹਨਾਂ ਦੇ ਰਾਹੀਂ ਤੁਸੀਂ YouTube ਤੇ ਤਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸੁਣ ਸਕਦੇ ਹੋ। ਪੰਜਾਬੀ ਰੇਡੀਓ USA ਦੀ ਐਪ ਜਿਹੜੀ ਆ ਐਂਡਰੋਇਡ ਦੀ, ਆਈਫੋਨ ਦੀ, ਉਹਨਾਂ ਦੇ ਉੱਤੇ ਲਾਈਵ ਸੁਣ ਸਕਦੇ ਹੋ। ਤੇ ਜਿਹੜੀ ਐਪ ਆ ਹੁਣ ਬਿਲਕੁਲ ਨਵੀਂ ਬਣੀ ਆ ਪੰਜਾਬੀ ਰੇਡੀਓ USA ਦੀ, ਇਹਦੇ 'ਚ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਆਉਂਦੀ, ਕਿਉਂਕਿ ਸਾਡੇ ਸਰੋਤਿਆਂ ਦੀ ਪਹਿਲਾਂ ਬਹੁਤ ਕੰਪਲੇਨ ਹੁੰਦੀ ਸੀ ਵੀ ਐਡਾਂ ਬਹੁਤ ਆਉਂਦੀਆਂ ਜੀ। ਸੋ ਬਿਨਾਂ ਐਡਵਰਟਾਈਜ਼ਮੈਂਟ ਤੋਂ ਉਹ ਐਪ ਹੈਗੀ ਆ। ਸਿਰਫ ਜਿਹੜੀਆਂ ਰੈਗੂਲਰ ਸਾਡੀਆਂ ਰੇਡੀਓ ਦੀਆਂ ਐਡਸ ਹੁੰਦੀਆਂ ਉਹੀ ਆਉਂਦੀਆਂ ਆ, ਦੂਸਰੀਆਂ ਐਡ ਜਿਹੜੀਆਂ ਉਹ ਨਹੀਂ ਆਉਂਦੀਆਂ। ਹਾਲਾਂਕਿ ਸਾਨੂੰ ਫਾਈਨੈਂਸ਼ੀਅਲੀ ਉਹਦਾ ਬਹੁਤ ਲਾਸ ਆ, ਪਰ ਸਾਡੇ ਸਰੋਤਿਆਂ ਨੇ ਇਹ ਕਿਹਾ ਸੀ ਵੀ ਉਹ ਐਡਸ ਨਹੀਂ ਚਾਹੀਦੀਆਂ, ਕਿਉਂਕਿ ਜਿਸ ਟਾਈਮ ਦੇ ਉੱਤੇ ਪ੍ਰੋਗਰਾਮ ਬਹੁਤ ਬਿਜ਼ੀ ਹੁੰਦਾ ਹੈ ਉਸ ਟਾਈਮ ਤੇ ਐਡ ਚੱਲ ਪੈਂਦੀ, ਉਹ ਸਾਰੀਆਂ ਅਸੀਂ ਬੰਦ ਕਰ ਦਿੱਤੀਆਂ ਹੈਗੀਆਂ ਜੀ। ਤੇ ਖਬਰਾਂ ਦੇ ਵੱਲ ਵਧੀਏ ਹਰਜੀਤ ਸਿੰਘ ਜੀ। ਜੋ ਇਜ਼ਰਾਈਲ ਤੇ ਲੈਬਨਾਨ ਦੇ ਦਰਮਿਆਨ ਆ, ਉੱਥੇ ਕੰਮ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਆ। ਕੱਲ ਇਜ਼ਰਾਈਲ ਦੇ ਦੁਆਰਾ ਕਈ ਜਿਹੜੇ ਹਮਲੇ ਆ ਹਜ਼ਬੁੱਲਾ ਦੇ ਕਹਿੰਦੇ ਟਿਕਾਣਿਆਂ ਦੇ ਉੱਤੇ ਕੀਤੇ ਗਏ। ਲੈਬਨਾਨ ਦੇ ਵਿੱਚ ਸੈਂਕੜੇ ਲੋਕਾਂ ਦੀ ਉੱਥੇ ਮੌਤ ਹੋਈ ਆ। ਇਜ਼ਰਾਈਲ ਹੁਣ ਇਹ ਦਾਅਵਾ ਕਰ ਰਿਹਾ ਵੀ ਉਹਨਾਂ ਨੇ ਹਜ਼ਬੁੱਲਾ ਦਾ ਜਿਹੜਾ ਇੱਕ ਹੋਰ ਕਮਾਂਡਰ ਆ ਬੇਰੂਟ ਦੇ ਵਿੱਚ, ਉਸ ਨੂੰ ਏਅਰ ਸਟ੍ਰਾਈਕ ਦੇ ਨਾਲ ਮਾਰ ਦਿੱਤਾ ਹੈ। ਲੈਬਨੀਜ਼ ਹੈਲਥ ਮਿਨਿਸਟਰੀ ਕਹਿ ਰਹੀ ਹੈ ਵੀ 6 ਜਾਣੇ ਇਸ ਹਮਲੇ ਦੇ ਵਿੱਚ ਕੁੱਲ
ਮਰੇ ਆ। ਬੇਰੁੱਟ ਦੇ ਜਿਹੜੇ ਸਬਰਬਸ ਦੇ ਵਿੱਚ ਹਿਜ਼ਬੁੱਲਾ ਦਾ ਜਿਹੜਾ ਕਮਾਂਡਰ ਰਹਿ ਰਿਹਾ ਸੀ, ਉੱਥੇ ਇਹ ਹਮਲਾ ਕੀਤਾ ਹੈ। ਇਬਰਾਹਿਮ ਕੁਬੈਸੀ ਜਿਹੜੇ ਕਹਿੰਦੇ ਵੀ 에ਅਰ ਸਟ੍ਰਾਈਕ ਦੇ ਵਿੱਚ ਇਸ ਦੀ ਇਹਨਾਂ ਨੇ ਇਸ ਨੂੰ ਜਿਹੜਾ ਉਹ ਮਾਰ ਦਿੱਤਾ ਹੈਗਾ ਆ। ਸੋ ਹਿਜ਼ਬੁੱਲਾ ਦੀਆਂ ਮਿਜ਼ਾਈਲ ਤੇ ਰਾਕਟ ਫੋਰਸ ਦਾ ਇਹ ਕਮਾਂਡਰ ਦੱਸਿਆ ਜਾਂਦਾ ਸੀ। ਦੋ ਸਿਕਿਉਰਿਟੀ ਸੋਰਸਿਸ ਨੇ ਜਿਹੜੀਆਂ ਲੈਬਨਾਨ ਤੋਂ ਇਹ ਦੱਸਿਆ ਸੀਗਾ ਵੀ ਇਹ ਲੀਡਿੰਗ ਫਿਗਰ ਸੀਗਾ, ਇਹ ਮੋਹਰੇ ਚੱਲਦਾ ਸੀਗਾ ਜਿਹੜਾ ਈਰਾਨ ਦੇ ਦੁਆਰਾ ਜਿਸ ਨੂੰ ਬੈਕਿੰਗ ਹੈਗੀ ਹੈ ਹਿਜ਼ਬੁੱਲਾ ਨੂੰ, ਉਹਨਾਂ ਦੇ ਜਿਹੜੇ ਇਸ ਰਾਕਟ ਡਿਵੀਜ਼ਨ ਦੇ ਵਿੱਚ। ਸੋ ਗਾਜ਼ਾ ਤੋਂ ਬਾਅਦ ਦੇ ਵਿੱਚ ਜਿੱਥੇ ਕਈ ਹਜ਼ਾਰ, ਕਈ 40-50 ਹਜ਼ਾਰ ਲੋਕਾਂ ਦੇ ਜਿਹੜੇ ਮਰਨ ਤੋਂ ਬਾਅਦ ਦੇ ਵਿੱਚ ਹੁਣ ਹਿਜ਼ਬੁੱਲਾ ਦੇ ਟਿਕਾਣਿਆਂ ਦੇ ਉੱਤੇ ਜੋ ਕਿ ਲੈਬਨਾਨ ਦੇ ਵਿੱਚ ਪੈਂਦਾ ਆ, ਉੱਥੇ ਇਜ਼ਰਾਈਲ ਨੇ ਆਪਣਾ ਜਿਹੜਾ ਫੋਕਸ ਆ ਉਸ ਪਾਸੇ ਨੂੰ ਕਰ ਦਿੱਤਾ ਆ ਤੇ ਉਧਰ ਜਿਹੜੇ ਲਗਾਤਾਰ ਹਮਲੇ ਜਿਹੜੇ ਉਹ ਸ਼ੁਰੂ ਕੀਤੇ ਆ। ਪ੍ਰਾਈਮ ਮਿਨਿਸਟਰ ਜਿਹੜਾ ਬੈਂਜਾਮਿਨ ਨੇਤਨਯਾਹੂ ਆ, ਉਹਨਾਂ ਨੇ ਕਿਹਾ ਵੀ ਇਜ਼ਰਾਈਲ ਲਗਾਤਾਰ ਹਿਜ਼ਬੁੱਲਾ ਦੇ ਟਿਕਾਣਿਆਂ ਦੇ ਉੱਤੇ ਜਿਹੜਾ ਟਾਰਗੇਟ ਆ ਉਹ ਕਰਦਾ ਰਹੂਗਾ ਤੇ ਨਾਲ ਹੀ ਉਹਨੇ ਅਪੀਲ ਕੀਤੀ ਲੈਬਨਾਨ ਦੇ ਰਹਿਣ ਵਾਲੇ ਨਿਵਾਸੀਆਂ ਨੂੰ ਵੀ ਤੁਸੀਂ ਸੁਰੱਖਿਅਤ ਥਾਵਾਂ ਦੇ ਉੱਤੇ ਇੱਥੋਂ ਚਲੇ ਜਾਓ। ਜਿਹੜੇ ਕਿ ਹਿਜ਼ਬੁੱਲਾ ਦੇ ਲੀਡਰ ਹਸਨ ਨਸਰੱਲਾ ਜਿਹੜਾ ਆ ਉਹਦੇ ਇਲਾਕਿਆਂ ਦੇ ਵਿੱਚ ਰਹਿੰਦੇ ਆ ਵੀ ਤੁਸੀਂ ਉੱਥੋਂ ਨਿਕਲ ਜਾਓ, ਨਹੀਂ ਤਾਂ ਮਿਜ਼ਾਈਲ ਜਿਹੜੀ ਉਹ ਤੁਹਾਡੇ ਆ ਕੇ ਵੀ ਜਿਹੜੀ ਆ ਉਹ ਡਿੱਗ ਸਕਦੀ ਆ। ਕਹਿੰਦੇ ਵੀ ਜਿਹਦੇ ਕੋਲ ਵੀ ਮਿਜ਼ਾਈਲ ਆ ਉਹਨੂੰ ਬਾਅਦ ਦੇ ਵਿੱਚ ਉਸ ਦਾ ਘਰ ਜਿਹੜਾ ਉਹ ਨਹੀਂ ਮਿਲੇਗਾ। ਨੇਤਨਯਾਹੂ ਨੇ ਇੱਕ ਗੁਪਤ ਥਾਂ ਤੋਂ, ਅਨਡਿਸਕਲੋਜ਼ਡ ਲੋਕੇਸ਼ਨ ਤੋਂ ਆਰਮੀ ਦੇ ਬੇਸ ਦੇ ਉੱਤੇ ਜਾ ਕੇ ਜਿਹੜਾ ਇਹ ਬਿਆਨ ਦਿੱਤਾ ਹੈਗਾ ਆ। ਇਜ਼ਰਾਈਲ ਦੇ ਦੁਆਰਾ ਜਿਹੜਾ ਬੇਰੁੱਟ ਦਾ ਇਲਾਕਾ ਜੋ ਹਿਜ਼ਬੁੱਲਾ ਦੇ ਦੁਆਰਾ ਕੰਟਰੋਲ ਕੀਤਾ ਜਾਂਦਾ ਆ, ਦੂਜੇ ਦਿਨ ਲਗਾਤਾਰ ਇੱਥੇ ਇਹਨਾਂ ਨੇ ਜਿਹੜੀਆਂ 에ਅਰ ਸਟ੍ਰਾਈਕਸ ਆ ਉਹ ਸ਼ੁਰੂ ਕੀਤੀਆਂ ਆ। ਯਾਦ ਹੋਣਾ ਹਰਜੋਤ ਸਿੰਘ ਜੀ ਵੀ ਈਰਾਨ ਦੇ ਵਿੱਚ ਹਮਾਸ ਦੇ ਜਿਹੜੇ ਲੀਡਰ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਈਰਾਨ ਬੈਕਡ ਜਿਹੜਾ ਗਰੁੱਪ ਹਿਜ਼ਬੁੱਲਾ ਉਸ ਦੇ ਦੁਆਰਾ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ ਗਈਆਂ ਸੀ। ਇਸ ਤੋਂ ਪਹਿਲਾਂ ਇਹ ਪੂਰੀ ਜਿਹੜੀ ਫੁੱਲ ਫਲੈਸ਼ਡ ਵਾਰ ਜਿਹੜੀ ਉਹ ਵੱਧ ਜਾਵੇ, ਉਸ ਤੋਂ ਪਹਿਲਾਂ ਹੀ ਹੁਣ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਇਲਾਕਿਆਂ ਦੇ ਵਿੱਚ ਇੱਦਾਂ ਦੇ ਜਿਹੜੇ ਹਮਲੇ ਆ ਉਹ ਸ਼ੁਰੂ ਕਰ ਦਿੱਤੇ ਹੈਗੇ ਆ। ਸੋ ਕੱਲ ਸੋਮਵਾਰ ਨੂੰ ਜਿਹੜੇ ਹੋਏ ਹਮਲਿਆਂ 'ਚ 558 ਲੋਕਾਂ ਦੀ ਮੌਤ ਹੋਈ ਸੀ। ਅੱਜ ਮੰਗਲਵਾਰ ਨੂੰ ਹੁਣ ਤੱਕ 6 ਜਾਣੇ ਜਿਹੜੇ ਆ ਉਹ ਮਰ ਚੁੱਕੇ ਆ ਤੇ 15 ਜਿਹੜੇ ਉਹ ਜ਼ਖਮੀ ਹੋਏ ਆ। ਕੱਲ ਮਰਨ ਵਾਲਿਆਂ ਦੇ ਵਿੱਚ 50 ਬੱਚੇ ਤੇ 94 ਜਿਹੜੀਆਂ ਉਹ ਔਰਤਾਂ ਜਿਹੜੀਆਂ ਉਹਨਾਂ ਦਾ ਉਹ ਸ਼ਾਮਲ ਸਨ ਤੇ ਕੁੱਲ 1835 ਜਾਣੇ ਇਸ ਦੇ ਵਿੱਚ ਜਿਹੜੇ ਜ਼ਖਮੀ ਜਿਹੜੇ ਉਹ ਹੋਏ ਆ। ਸੋ ਇੱਧਰ ਵੀ ਲੱਗ ਰਿਹਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਆ ਹੁਣ ਹੋਰ ਲੜਾਈ ਵੱਲ ਨੂੰ ਜਿਹੜਾ ਉਹ ਅੱਗੇ ਵੱਧ ਰਿਹਾ ਆ। ਉਧਰ ਡਿਪਲੋਮੇਸੀ ਦੀ ਕਾਲ ਤਾਂ ਜ਼ਰੂਰ ਆ ਰਹੀ ਆ ਵੀ ਲੈਬਨਾਨ ਦੇ ਵਿੱਚ ਇਹ ਮਸਲਾ ਹੋਰ ਅੱਗੇ ਨਾ ਵਧੇ। UN ਹਿਊਮਨ ਰਾਈਟ ਦੇ ਜਿਹੜੇ ਚੀਫ ਨੇ ਵੋਲਕਰ ਟਰਕ, ਉਹ ਸਾਰੇ ਹੀ ਸਟੇਟਸ ਨੂੰ ਬੇਨਤੀ ਕਰ ਰਹੇ ਆ ਵੀ ਭਾਈ ਇਹ ਫੁੱਲ ਐਸਕੇਲੇਸ਼ਨ ਹੋਣ ਤੋਂ ਪਹਿਲਾਂ ਇਸ ਨੂੰ ਰੋਕ ਲਿਆ ਜਾਵੇ। ਜੇਕ ਸੁਲਿਵਨ ਜੋ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ, ਉਹਨਾਂ ਨੇ MSNBC ਨਾਲ ਗੱਲ ਕਰਦੇ ਹੋਏ ਕਿਹਾ ਵੀ ਉਹ ਡੀ ਐਸਕੇਲੇਸ਼ਨ ਵੱਲ ਨੂੰ ਜਿਹੜਾ ਉਹ ਸੋਚਦੇ ਆ ਵੀ ਉਹ ਰਾਹ ਅੱਗੇ ਬਣ ਸਕਦਾ ਆ। ਉਧਰ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ, ਉਹਨਾਂ ਨੇ ਕਿਹਾ ਵੀ ਸਾਰੀਆਂ ਪਾਰਟੀਆਂ ਨੂੰ ਇੱਕ ਕਦਮ ਜਿਹੜਾ ਉਹ ਪਿੱਛੇ ਜਿਹੜਾ ਉਹ ਖਿੱਚ ਲੈਣਾ ਜਿਹੜਾ ਉਹ ਚਾਹੀਦਾ ਆ। ਇਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਹੋ ਰਿਹਾ ਆ ਜਦੋਂ US ਦੇ ਵਿੱਚ UN ਦੀ ਜਿਹੜੀ ਜਨਰਲ ਅਸੈਂਬਲੀ ਆ ਉਹ ਚੱਲ ਰਹੀ ਹੈ। ਜੀ, ਅਗਲੀ ਖਬਰ ਵੱਲ ਚਲੀਏ। ਹੁਣ ਤੋਂ ਕੁਝ ਮਿੰਟ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ UN ਦੇ ਵਿੱਚ ਐਡਰੈਸ ਕੀਤਾ ਹੈ, UN ਦੀ ਜਨਰਲ ਅਸੈਂਬਲੀ ਨੂੰ ਨਿਊਯਾਰਕ ਦੇ ਵਿੱਚ। ਇਹ ਉਹਨਾਂ ਦਾ ਆਖਰੀ ਸਪੀਚ ਹੈਗਾ ਆ ਐਜ਼ ਏ ਪ੍ਰੈਜ਼ੀਡੈਂਟ। ਤੇ ਉਹਨਾਂ ਨੇ ਸਪੀਚ ਦੇ ਵਿੱਚ ਇਹ ਕਿਹਾ ਆ ਵੀ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਆ ਉਹ ਜੰਗ ਨੂੰ ਹਾਰ ਗਿਆ ਹੈਗਾ ਤੇ ਅਸੀਂ ਪੂਰੀ ਤਰ੍ਹਾਂ ਜਿਹੜੀ ਯੂਕਰੇਨ ਦੇ ਵਿੱਚ ਯੂਕਰੇਨ ਮੁਲਕ ਨੂੰ ਸਪੋਰਟ ਕਰਾਂਗੇ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਵੀ ਪੁਟਿਨ ਦੀ ਜਿਹੜੀ ਵਾਰ ਆ ਉਹ ਫੇਲ ਹੋ ਚੁੱਕੀ ਆ ਕਿਉਂਕਿ ਉਸ ਨੇ ਯੂਕਰੇਨ ਨੂੰ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ ਸੀ। ਯੂਕਰੇਨ ਅੱਜ ਦੀ ਡੇਟ ਦੇ ਵਿੱਚ ਵੀ ਫ੍ਰੀ ਹੈਗਾ ਆ ਤੇ ਪੂਰੀ ਤਰ੍ਹਾਂ ਜਿਹੜਾ ਆ ਫਾਈਟ ਦੇ ਰਿਹਾ ਹੈਗਾ ਤੇ ਨਾਲ ਦੀ ਨਾਲ ਜਿਹੜਾ ਨਾਟੋ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਸੀਗੀ। ਸੋ ਉਹਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੀ। ਪਰ ਨਾਟੋ ਜੋ ਆ ਉਹ ਬਿਗਰ, ਸਟਰੋਂਗਰ ਤੇ ਮੋਰ ਯੂਨਾਈਟਡ ਦੈਨ ਐਵਰ ਆ। ਤੇ ਸਾਡੇ ਬਲਕਿ ਕਹਿੰਦੇ ਇਹ ਨਹੀਂ ਹੈ ਵੀ ਅਸੀਂ ਨਾਟੋ ਜਿਹੜੇ ਮੁਲਕ ਆ ਉਹ ਉਹਨਾਂ ਦੀ ਪੂਰੀ ਯੂਨੀਅਨ ਵੱਡੀ ਹੋਈ ਆ, ਤਕੜੀ ਹੋਈ ਆ, ਇਕੱਠੀ ਹੋਈ ਆ। ਇਸ ਤੋਂ ਬਿਨਾਂ 2 ਹੋਰ ਮੈਂਬਰ ਵੀ ਸਾਡੇ ਜਿਹੜੇ ਨਾਟੋ ਦੇ ਵਿੱਚ ਜੁਆਇਨ ਕਰ ਗਏ ਆ, ਇੱਕ ਫਿਨਲੈਂਡ ਤੇ ਇੱਕ ਸਵੀਡਨ।
ਤੇ ਹੁਣ ਅਸੀਂ ਜੀ ਜਿਹੜਾ ਆ ਯੂਕਰੇਨ ਨੂੰ ਇੱਥੇ ਨਹੀਂ ਛੱਡ ਸਕਦੇ। ਤੇ ਹੁਣ ਦੁਨੀਆ ਦੇ ਕੋਲ ਇੱਕ ਹੋਰ ਚੁਆਇਸ ਹੈਗੀ ਆ ਵੀ ਪੂਰੀ ਤਰ੍ਹਾਂ ਯੂਕਰੇਨ ਨੂੰ ਦੀ ਸਪੋਰਟ ਕੀਤੀ ਜਾਵੇ ਤਾਂ ਕਿ ਉਹ ਆਪਣੀ ਆਜ਼ਾਦੀ ਨੂੰ ਪ੍ਰੀਜ਼ਰਵ ਕਰ ਸਕਣ, ਰੱਖ ਸਕਣ ਤੇ ਤਾਂ ਕਿ ਜੋ ਅਗਰੈਸ਼ਨ ਕੀਤਾ ਗਿਆ ਸੀ ਉਸ ਨੂੰ ਜਿਹੜਾ ਆ ਢੁਕਵਾਂ ਜਿਹੜਾ ਜਵਾਬ ਆ ਉਹ ਦਿੱਤਾ ਜਾ ਸਕੇ। ਸੋ ਉਹ ਕਹਿੰਦੇ ਵੀ ਹੁਣ ਸਾਡੇ ਲਈ ਮੌਕਾ ਨਹੀਂ ਵੀ ਅਸੀਂ ਆਲਾ-ਦੁਆਲਾ ਦੇਖੀਏ, ਪੂਰੀ ਤਰ੍ਹਾਂ ਜਿਹੜਾ ਆ ਉਹ ਯੂਕਰੇਨ ਦੀ ਸਪੋਰਟ ਕਰੀਏ। ਤੇ ਜੀ ਇਹ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਯੂਐਨ ਨੂੰ ਐਜ਼ ਏ ਪ੍ਰੈਜ਼ੀਡੈਂਟ ਉਹਨਾਂ ਦਾ ਲਾਸਟ ਭਾਸ਼ਣ ਸੀਗਾ। ਯੂਐਨ ਸਿਕਿਉਰਿਟੀ ਕੌਂਸਲ ਅੱਜ ਕੱਲ੍ਹ ਉੱਥੇ ਸਾਰੇ ਮੁਲਕਾਂ ਦੇ ਜਿਹੜੇ ਲੀਡਰਸ ਆ ਉਹ ਆਏ ਹੋਏ ਆ ਤੇ ਅੱਜ ਕੁਛ ਮਿੰਟ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਉੱਥੇ ਬੋਲੇ ਹੈਗੇ। ਜੀ ਬਿਲਕੁਲ। ਉਧਰ ਉਹਨਾਂ ਨੇ ਕਿਹਾ ਵੀ ਇਸ ਟਾਈਮ ਢਿੱਲੇ ਪੈਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਤੇ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਸ ਟਾਈਮ ਦੇ ਉੱਤੇ ਉੱਥੇ ਦੇਖ ਰਹੇ ਸੀਗੇ ਤੇ ਕਹਿੰਦੇ ਵੀ ਅਸੀਂ ਆਪਣੀ ਜਿਹੜੀ ਯੂਕਰੇਨ ਨੂੰ ਸਪੋਰਟ ਆ ਉਸ ਨੂੰ ਘਟਾ ਨਹੀਂ ਸਕਦੇ ਜਿੰਨੀ ਦੇਰ ਤੱਕ ਯੂਕਰੇਨ ਪੂਰੀ ਤਰ੍ਹਾਂ ਜਿਹੜਾ ਉਹ ਜਿੱਤ ਨਹੀਂ ਜਾਂਦਾ ਤੇ ਉੱਥੇ ਜਿਹੜੀ ਆ ਸ਼ਾਂਤੀ ਉਸ ਇਲਾਕੇ 'ਚ ਨਹੀਂ ਬਣ ਜਾਂਦੀ। ਉਧਰ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਬੋਲਣ ਤੋਂ ਪਹਿਲਾਂ ਟਰਕੀ ਦਾ ਜਿਹੜਾ ਪ੍ਰੈਜ਼ੀਡੈਂਟ ਰਸੈਪ ਤੈਪ ਅਰਦੋਗਨ ਉਹ ਭਾਸ਼ਣ ਦੇ ਕੇ ਗਿਆ ਜਿਸ ਦੇ ਵਿੱਚ ਉਸਨੇ ਅਮਰੀਕਾ ਦੇ ਉੱਤੇ ਜਿਹੜੇ ਉਹ ਦੋਸ਼ ਲਾਏ। ਕਹਿੰਦੇ ਵੀ ਉਹ ਇਜ਼ਰਾਈਲ ਨੂੰ ਹਥਿਆਰ ਮੁਹੱਈਆ ਕਰਾ ਰਿਹਾ ਆ ਤੇ ਉਹ ਲਗਾਤਾਰ ਉੱਥੇ ਕਤਲੇਆਮ ਮੈਸੇਕਰ ਜਿਹੜਾ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਕਰ ਰਿਹਾ ਹੈਗਾ ਆ। ਟਰਕੀ ਉਹਦਾ ਦੱਸ ਜਾਈਏ ਇਹ ਇਹਨਾਂ ਦਾ ਸਾਥੀ ਨਾਟੋ ਦਾ ਮੈਂਬਰ ਹੈਗਾ ਆ ਤੇ ਕਹਿੰਦੇ ਵੀ ਇਸ ਟਾਈਮ ਆਪਾਂ ਕਿੰਨੀ ਦੇਰ ਤੱਕ ਅੱਖਾਂ ਬੰਦ ਕਰਕੇ ਜਾਂ ਅੱਖਾਂ ਦੇ ਸਾਹਮਣੇ ਇਹ ਜੋ ਕਤਲੇਆਮ ਚੱਲ ਰਿਹਾ ਆ ਉਸ ਨੂੰ ਦੇਖਦੇ ਜਿਹੜਾ ਉਹ ਰਵਾਂਗੇ। ਕਹਿੰਦੇ ਵੀ ਬਹੁਤ ਵੱਡਾ ਮੋਰਲ ਕੋਲੈਪਸ ਇਸ ਟਾਈਮ ਆਪਣੇ ਸਾਹਮਣੇ ਦੁਨੀਆ ਦੇ ਵਿੱਚ ਆਪਾਂ ਦੇਖ ਰਹੇ ਹਾਂ ਜਿੱਥੇ ਮੁਲਕ ਇਜ਼ਰਾਈਲ ਨੂੰ ਆਪਣੇ ਦੁਆਰਾ ਜੋ ਓਪਨਲੀ ਮੈਸੇਕਰ ਕਮਿਟ ਕਰ ਰਿਹਾ ਆ, ਕਤਲੇਆਮ ਕਰ ਰਿਹਾ ਆ, ਉਸ ਨੂੰ ਕੁਛ ਵੀ ਜਿਹੜਾ ਉਹ ਨਹੀਂ ਕਹਿ ਰਹੇ ਹੈਗੇ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਸੋ ਦੇਖੋ ਕੀ ਬਣਦਾ ਹੈ ਹਰਜੋਤ ਸਿੰਘ ਜੀ। ਪਰ ਯੂਐਨ ਦੇ ਵਿੱਚ ਹਰ ਇੱਕ ਮੁਲਕ ਦੇ ਜਿਹੜੇ ਲੀਡਰ ਆ ਉਹ ਆਉਂਦੇ ਆ, ਆਪੋ ਆਪਣਾ ਭਾਸ਼ਣ ਦੇ ਕੇ ਜਿਹੜਾ ਉਹ ਚਲੇ ਜਾਂਦੇ ਆ। ਇਵੈਂਚੁਅਲੀ ਗੱਲਾਂ ਕਰਦੇ ਆ ਵੀ ਆਪਾਂ ਆਹ ਕਰਾਂਗੇ ਉਹ ਕਰਾਂਗੇ, ਪਰ ਇਸ ਵੀ ਯੂਐਨ ਦੇ ਕੋਈ ਇੱਦਾਂ ਲੱਗਦਾ ਵੀ ਬਾਹਲੇ ਜ਼ਿਆਦਾ ਦੰਦ ਤਿੱਖੇ ਅਜੇ ਨਹੀਂ ਹੋਏ ਜਿਹਦਾ ਕਿ ਖਾਸ ਕਰਕੇ ਸਟਰੋਂਗ ਮੁਲਕਾਂ ਨੂੰ ਜਾਂ ਤਗੜੇ ਮੁਲਕਾਂ ਨੂੰ ਜਿਹੜਾ ਉਹ ਚੈੱਕ ਦੇ ਵਿੱਚ ਜਿਹੜਾ ਉਹ ਲੈ ਸਕਣ। ਸੋ ਪਰ ਪ੍ਰੈਜ਼ੀਡੈਂਟ ਬਾਈਡਨ ਨੇ ਅਖੀਰਲੀ ਵਾਰ ਜਿਹੜਾ ਐਜ਼ ਏ ਪ੍ਰੈਜ਼ੀਡੈਂਟ ਜਿਹੜਾ ਯੂਐਨ ਦੇ ਵਿੱਚ ਭਾਸ਼ਣ ਜਿਹੜਾ ਉਹ ਦਿੱਤਾ ਹੈਗਾ। ਜੀ ਇਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਦੱਸਿਆ ਵੀ ਉਹ ਕੁਇਟ ਕਿਉਂ ਕਰ ਗਏ ਸੈਕੰਡ ਟਰਮ ਐਜ਼ ਏ ਪ੍ਰੈਜ਼ੀਡੈਂਟ। ਕਹਿੰਦੇ ਵੀ ਗਰਮੀਆਂ ਦੇ ਵਿੱਚ ਇਸ ਸਮਰ ਦੇ ਵਿੱਚ ਮੈਨੂੰ ਇੱਕ ਡਿਸੀਜਨ ਬਣਾਉਣਾ ਪਿਆ ਵੀ ਮੈਂ ਐਜ਼ ਏ ਸੈਕੰਡ ਟਰਮ ਪ੍ਰੈਜ਼ੀਡੈਂਟ ਰਨ ਕਰਾਂ ਜਾਂ ਨਾ। ਵੀ ਇੱਕ ਬਹੁਤ ਵੱਡਾ ਡਿਫੀਕਲਟ ਡਿਸੀਜਨ ਸੀਗਾ। ਤੇ ਮੈਂ ਕਹਿੰਦੇ 50 ਸਾਲ ਜੌਬ ਕੀਤੀ ਹੈਗੀ ਆ ਪਬਲਿਕ ਸਰਵਿਸ ਦੀ। ਤੇ ਹੁਣ ਮੈਂ ਚਾਹੁੰਦਾ ਸੀ ਵੀ ਨਵੀਂ ਜਨਰੇਸ਼ਨ ਨੂੰ ਜਿਹੜੀ ਲੀਡਰਸ਼ਿਪ ਆ ਉਹ ਦਿੱਤੀ ਜਾਵੇ। ਤੇ ਉਹਨਾਂ ਨੇ ਇਹ ਕਿਹਾ ਵੀ ਮੇਰੇ ਜਿਹੜੇ ਫੈਲੋ ਲੀਡਰਸ ਆ ਉਹਨਾਂ ਦੇ ਲਈ ਮੇਰਾ ਮੈਸੇਜ ਹੈਗਾ ਵੀ ਕਦੇ ਵੀ ਭੁੱਲੋ ਨਾ ਵੀ ਪਾਵਰ ਵਿੱਚੋਂ ਰਹਿਣ ਨਾਲੋਂ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਜਿਹੜੀ ਵਿਸ਼ ਆ ਉਸ ਨੂੰ ਚੁਣਨਾ ਚਾਹੀਦਾ ਹੈਗਾ। ਜਦੋਂ ਹੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਭਾਸ਼ਣ ਖਤਮ ਹੋਇਆ ਉਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਹੀ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਕੈਂਪੇਨ ਟੀਮ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਦੌਰਾਨ ਈਰਾਨ ਬੜਾ ਕਮਜ਼ੋਰ ਸੀ, ਆਈਸਿਸ ਨੂੰ ਐਲੀਮੀਨੇਟ ਕਰ ਦਿੱਤਾ ਗਿਆ ਸੀ, ਹਮਾਸ ਨੂੰ ਕੱਟ ਆਫ ਕਰ ਦਿੱਤਾ ਗਿਆ ਸੀ ਤੇ ਹਿਸਟੋਰਿਕ ਪੀਸ ਜਿਹੜਾ ਚੱਲ ਰਹੀ ਸੀ ਮਿਡਲ ਈਸਟ ਦੇ ਵਿੱਚ। ਰਸ਼ੀਆ ਕੰਟਰੋਲ ਦੇ ਅੰਡਰ ਸੀ ਤੇ ਕੋਈ ਵੀ ਯੂਐਸ ਦਾ ਜਿਹੜਾ ਸਰਵਿਸ ਮੈਂਬਰ ਆ ਉਹ 18 ਮਹੀਨਿਆਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਨਹੀਂ ਉਹਦੀ ਮੌਤ ਹੋਈ ਸੀ। ਉਹ ਕਹਿੰਦੇ ਵੀ ਜੇ ਕਮਲਾ ਹੈਰਿਸ ਦੀ ਪ੍ਰੈਜ਼ੀਡੈਂਸੀ ਆਈ ਤੇ ਵਰਲਡ ਵਾਰ 3 ਸਰਟਨਲੀ ਇਹ ਹੋਊਗੀ। ਇਹ ਜਿਹੜੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਜੋ ਕੈਂਪੇਨ ਟੀਮ ਆ ਉਹਨਾਂ ਨੇ ਬਾਈਡਨ ਹੋਣਾ ਦੀ ਸਟੇਟਮੈਂਟ ਤੋਂ ਬਾਅਦ ਆਪਣੀ ਸਟੇਟਮੈਂਟ ਜਿਹੜੀ ਆ ਉਹ ਜਾਰੀ ਕੀਤੀ ਹੈਗੀ ਆ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਯੂਕਰੇਨ ਤੋਂ ਬਿਨਾਂ ਸੂਡਾਨ ਦੇ ਵਿੱਚ ਜਿਹੜੀ ਸਿਵਲ ਵਾਰ ਲੱਗੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਜਿਹੜੇ ਜਨਰਲਸ ਉੱਥੇ ਹੈਗੇ ਆ ਜਿਹੜਾ ਧੱਕਾ ਕਰ ਰਹੇ ਆ ਉਹਨਾਂ ਨੂੰ ਵੀ ਸਾਨੂੰ ਇਮੀਡੀਏਟਲੀ ਸਟਾਪ ਕਰਨਾ ਚਾਹੀਦਾ ਹੈਗਾ ਆ। ਤੇ ਯੂਨਾਈਟਿਡ ਅਰਬ ਐਮੀਰੇਟਸ ਨੇ ਕਹਿੰਦੇ ਪਈ ਵੈਪਨਸ ਦਿੱਤੇ ਹੈਗੇ ਆ ਉਸ ਏਰੀਏ ਦੇ ਵਿੱਚ
ਜਿਹੜੇ ਲੋਕਾਂ ਨੂੰ ਜੋ ਸੁਡਾਨ ਦੀ ਆਰਮੀ ਦੇ ਨਾਲ ਫਾਈਟ ਕਰ ਰਹੇ ਹੈਗੇ ਆ। ਸੋ ਗਾਜ਼ਾ ਹੀ ਨਹੀਂ ਇਕੱਲਾ ਕਹਿੰਦੇ ਕਨਫਲਿਕਟ ਚੱਲ ਰਿਹਾ, ਸੁਡਾਨ ਦੇ ਵਿੱਚ ਵੀ ਬਲਡੀ ਜਿਹੜੀ ਸਿਵਲ ਵਾਰ ਆ ਉਹ ਚੱਲ ਰਹੀ ਹੈਗੀ ਆ। ਇਹ ਉਹਦੇ ਬਾਰੇ ਵੀ ਜਿਹੜਾ ਉਹਨਾਂ ਨੇ ਡਿਸਕਸ ਕੀਤਾ। ਇਸ ਤੋਂ ਬਿਨਾਂ ਲੈਬਨਾਨ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਵੀ ਫੁੱਲ ਸਕੇਲ ਵਾਰ ਇਜ਼ ਨਾਟ ਇਨ ਐਨੀਵਨਸ ਇੰਟਰਸਟ। ਜੇ ਉੱਥੇ ਪੂਰੀ ਤਰ੍ਹਾਂ ਜੰਗ ਲੱਗਦੀ ਆ ਉਹ ਕਿਸੇ ਦੇ ਵੀ ਲਈ ਫਾਇਦੇਮੰਦ ਨਹੀਂ ਹੋਊਗੀ। ਤੇ ਉਹਨਾਂ ਨੇ ਇਹ ਕਿਹਾ ਵੀ ਹੁਣ ਦੋਨਾਂ ਪਾਰਟੀਆਂ ਨੂੰ ਆਪਣੀਆਂ ਟਰਮਸ ਫਾਈਨਲਾਈਜ਼ ਕਰਨੀਆਂ ਚਾਹੀਦੀਆਂ ਤੇ ਆਪਣੇ ਜਿਹੜੇ ਹੋਸਟੇਜ ਆ ਉਹ ਵਾਪਸ ਜਾਣੇ ਚਾਹੀਦੇ ਹੈਗੇ ਆ ਤੇ ਜਿਹੜੀ ਲੜਾਈ ਆ ਉਹ ਬੰਦ ਹੋਣੀ ਚਾਹੀਦੀ ਆ। ਹਾਲਾਂਕਿ ਦੂਸਰੇ ਪਾਸੇ ਕੱਲ ਜਿਹੜੇ ਆ ਅਮਰੀਕਨ ਫੌਜੀ ਉੱਥੇ ਭੇਜੇ ਗਏ ਹੈਗੇ ਆ ਵੀ ਇਹ ਲੜਾਈ ਵੱਧ ਸਕਦੀ ਹੈਗੀ ਆ। ਇਸ ਤੋਂ ਬਿਨਾਂ 40,000 ਦੇ ਕਰੀਬ ਅਮਰੀਕਨ ਜਿਹੜੇ ਫੌਜੀ ਆ ਉਹ ਇਸ ਵੇਲੇ ਮਿਡਲ ਈਸਟ ਦੇ ਵਿੱਚ ਹੈਗੇ ਆ। ਇਹ ਸਾਰਾ ਕੁਝ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆਪਣਾ ਜਿਹੜਾ ਭਾਸ਼ਣ ਆ ਉਹਦੇ ਦੌਰਾਨ ਦੱਸਿਆ। ਉਹਨਾਂ ਨੇ ਇਹ ਕਿਹਾ ਵੀ ਮੈਂ ਬਹੁਤ ਲੰਮੀ ਹਿਸਟਰੀ ਦੇਖੀ ਹੈਗੀ ਆ ਆਪਣੀ ਉਮਰ ਦੇ ਦੌਰਾਨ। ਕਹਿੰਦੇ ਵੀ ਪਹਿਲੀ ਵਾਰੀ ਮੈਂ 1972 ਚ ਇਲੈਕਟ ਹੋਇਆ ਸੀ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ 52 ਸਾਲ ਹੋ ਗਏ ਤੇ ਕਹਿੰਦੇ ਵੀ ਮੈਨੂੰ ਹੁਣ ਲੱਗਦਾ ਵੀ ਮੈਂ ਸਿਰਫ 40 ਸਾਲਾਂ ਦਾ ਹੀ ਆ। ਇਹ ਉਸ ਤੋਂ ਬਾਅਦ ਜਿਹੜਾ ਪ੍ਰੈਜ਼ੀਡੈਂਟ ਦਾ ਜਿਹੜਾ ਕਾਫੀ ਹਾਸਾ ਵੀ ਉਸ ਏਰੀਏ ਦੇ ਵਿੱਚ ਪਿਆ ਜਦੋਂ ਸਾਰੇ ਲੋਕ ਸੁਣਦੇ ਸੀਗੇ। ਚੇਤਾ ਭੁੱਲ ਗਿਆ ਉਹਨਾਂ ਨੂੰ ਉਮਰ ਦਾ, ਮੈਨੂੰ ਇਦਾਂ ਲੱਗਦਾ। ਉਧਰ ਕਮਲਾ ਹੈਰਿਸ ਨੇ ਜਿਹੜੇ ਵਿਸਕੌਨਸਨ ਦੇ ਪਬਲਿਕ ਰੇਡੀਓ ਦੇ ਉੱਤੇ ਇੰਟਰਵਿਊ ਦਿੰਦੇ ਹੋਏ ਅਬੋਰਸ਼ਨ ਰਾਈਟਸ ਨੂੰ ਲੈ ਕੇ ਇਹ ਕਿਹਾ ਵੀ ਉਹ ਸੈਨੇਟ ਦੇ ਵਿੱਚ ਫਿਲਾਬਸਟਰ ਦਾ ਜਿਹੜਾ ਰੂਲ ਆ ਉਸ ਨੂੰ ਰਿਪੀਲ ਕਰਨਾ ਚਾਹੁੰਦੇ ਆ। ਕਹਿੰਦੇ ਵੀ ਮੈਂ ਸਪੋਰਟ ਕਰਦੀ ਆ ਫਿਲਾਬਸਟਰ ਨੂੰ ਰਿਪੀਲ ਕਰਨ ਦੇ ਲਈ। ਜਿੱਦਾਂ ਹਾਊਸ ਦੇ ਵਿੱਚ ਸਿੰਪਲ ਮੈਜੋਰਟੀ ਦੇ ਨਾਲ ਕੋਈ ਵੀ ਜਿਹੜਾ ਕਾਨੂੰਨ ਆ ਉਹ ਪਾਸ ਹੋ ਜਾਂਦਾ ਆ, ਪਰ ਸੈਨੇਟ ਦੇ ਵਿੱਚ 60 ਵੋਟਾਂ ਚਾਹੀਦੀਆਂ ਹੁੰਦੀਆਂ 100 ਦੇ ਵਿੱਚੋਂ ਉਸ ਨੂੰ ਜਿਹੜੀ ਆ ਉਹ ਪ੍ਰੈਜ਼ੀਡੈਂਟ ਦੇ ਕੋਲ ਸਾਈਨ ਕਰਨ ਦੇ ਲਈ ਘੱਲਣ ਦੇ ਲਈ। ਪਰ ਕਹਿੰਦੇ ਵੀ ਜੇ ਫਿਲਾਬਸਟਰ ਰੂਲ ਐਲੀਮੀਨੇਟ ਹੁੰਦਾ ਆ ਤਾਂ ਫਿਰ 51 ਵੋਟਸ ਇੱਥੇ ਵੀ ਇੱਕ ਸਿੰਪਲ ਮੈਜੋਰਟੀ ਹੀ ਚਾਹੀਦੀ ਹੋਵੇਗੀ। ਕਮਲਾ ਹੈਰਿਸ ਨੇ ਗੱਲ ਕਰਦੇ ਹੋਏ ਕਿਹਾ ਵੀ ਉਹ ਚਾਹੁੰਦੀ ਆ ਵੀ ਉਹ ਫਿਲਾਬਸਟਰ ਨੂੰ ਐਲੀਮੀਨੇਟ ਕਰੇ। ਰੋ ਵਰਸਿਸ ਵੇਡ ਦੇ ਜਿਹੜੇ ਮਾਮਲੇ ਦੇ ਵਿੱਚ ਅਬੋਰਸ਼ਨ ਰਾਈਟਸ ਦਾ ਜਿਹੜਾ ਮਾਮਲਾ ਆ ਉਸ ਨੂੰ ਜਿਹੜਾ ਉਹ ਲੈ ਕੇ ਸੋ ਕਹਿੰਦੇ ਵੀ ਹਰ ਇੱਕ ਇਨਸਾਨ ਦੇ ਕੋਲ ਐਬਿਲਿਟੀ, ਹਰ ਇੱਕ ਬੀਬੀ ਦੇ ਕੋਲ ਐਬਿਲਿਟੀ ਹੋਣੀ ਚਾਹੀਦੀ ਹੈ ਵੀ ਉਹ ਆਪਣੇ ਸਰੀਰ ਦੇ ਲਈ ਫੈਸਲਾ ਜਿਹੜਾ ਉਹ ਖੁਦ ਲੈ ਸਕਣ, ਨਾ ਕਿ ਸਰਕਾਰ ਜਿਹੜੀ ਆ ਉਹਨਾਂ ਨੂੰ ਦੱਸੇ। ਇਹ ਲੈਜਿਸਲੇਸ਼ਨ ਪਾਸ ਹੁੰਦਾ ਆ ਜਾਂ ਨਹੀਂ ਇਹ ਇੱਕ ਵੱਖਰੀ ਜਿਹੜੀ ਉਹ ਗੱਲ ਆ। ਉਹ ਕਹਿੰਦੇ ਵੀ ਮੈਨੂੰ ਯਕੀਨ ਆ ਵੀ ਇਸ ਵਾਰ ਅਸੀਂ ਸੈਨੇਟ ਦੇ ਵਿੱਚ ਜਿਹੜੀ ਮੈਜੋਰਟੀ ਆ ਉਹ ਹਾਸਲ ਕਰ ਲਵਾਂਗੇ। ਪਰ ਕੀ ਫਿਲਾਬਸਟਰ ਰੂਲ ਹਟਾਉਣ ਦੇ ਨਾਲ ਇਹਨਾਂ ਨੂੰ ਇਹ ਲੱਗਦਾ ਹੈ ਵੀ ਸ਼ਾਇਦ ਦੂਜੀ ਵਾਰੀ ਜਿਹੜੇ ਰਿਪਬਲਿਕਨਸ ਆ ਉਹ ਇੱਥੇ ਕਦੀ ਪਹੁੰਚ ਨਹੀਂ ਸਕਣਗੇ, ਤਾਂ ਫਿਰ ਉਹਨਾਂ ਦੇ ਲਈ ਮੁਸ਼ਕਿਲ ਆ। ਫਿਰ ਉਹਨਾਂ ਨੇ ਵੀ ਇਦਾਂ ਦੇ ਹੀ ਜਿਹੜੇ ਕਾਨੂੰਨ ਆ ਉਹ ਸਿੰਪਲ ਮੈਜੋਰਟੀ ਦੇ ਨਾਲ ਲੈ ਕੇ ਜਿਹੜੇ ਉਹ ਆਉਣਗੇ। ਸੋ ਉਧਰ ਗੁੱਥਮ ਗੁੱਥਾ ਜਿਹੜਾ ਆ ਹਰਜੋਤ ਸਿੰਘ ਜੀ ਪੂਰੀ ਤਰ੍ਹਾਂ ਚੱਲ ਰਿਹਾ ਆ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਵੀ ਕੌਣ ਜਿਹੜਾ ਉੱਥੇ ਬਾਜੀ ਮਾਰਦਾ ਆ। ਆਮ ਲੋਕਾਂ ਦੇ ਨਾਲ ਜਦੋਂ ਤੁਸੀਂ ਗੱਲ ਕਰਦੇ ਆ ਤਾਂ ਜਿਹੜੇ ਖਾਸ ਕਰਕੇ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਨਹੀਂ ਆ ਉਹਨਾਂ ਨੂੰ ਇਦਾਂ ਇਸ ਟਾਈਮ ਮਹਿਸੂਸ ਹੋ ਰਿਹਾ ਵੀ ਸਾਡੀ ਕੋਈ ਸੁਣੂਗਾ, ਸਾਡੇ ਕੋਈ ਮਸਲੇ ਜਿਹੜੇ ਉਹ ਹੱਲ ਹੋਣਗੇ ਵੀ, ਸਾਡੀ ਕੋਈ ਚਰਚਾ ਜਿਹੜੀ ਉਹ ਕਰਦਾ ਆ ਜਾਂ ਨਹੀਂ, ਜਾਂ ਇਹ 6-7 ਸਟੇਟਸ ਦੇ ਉੱਤੇ ਹੀ ਜ਼ੋਰ ਲੱਗਾ ਪਿਆ ਆ। ਪਰ ਇਸ ਵਾਰ ਇਹ 6-7 ਸਟੇਟਸ ਨੇ ਹੀ ਆਪਾਂ ਨੂੰ ਜਿਹੜਾ ਪ੍ਰੈਜ਼ੀਡੈਂਟ ਹਰਜੋਤ ਸਿੰਘ ਜੀ ਜਿਹੜਾ ਉਹ ਦੱਸਣਾ ਆ ਵੀ ਕੌਣ ਜਿਹੜਾ ਹੋ ਸਕਦਾ ਵੀ ਬਹੁਤ ਹੀ ਜ਼ਿਆਦਾ ਇਸ ਟਾਈਮ ਕਲੋਜ਼ ਜਿਹੜੀ ਕਹਿ ਸਕਦੇ ਵੀ ਰੇਸ ਲੱਗ ਰਹੀ ਆ। ਬਾਕੀ ਇਹ ਜਿਹੜੇ ਆંકੜੇ ਆ ਉਹ ਕਦਮ ਵੀ ਉੱਤੇ ਥੱਲੇ ਜਿਹੜੇ ਆ ਉਹ ਹੋ ਸਕਦੇ ਆ। ਪਰ ਜਿੱਥੇ ਇੱਕ ਟਾਈਮ ਦੇ ਉੱਤੇ ਟਰੰਪ ਹੁਣੀ ਖਾਸੀ ਜਿਹੜੀ ਉਹ ਲੀਡ ਦੇ ਵਿੱਚ ਸੀਗੇ, ਜਦੋਂ ਬਾਈਡਨ ਉਹਨਾਂ ਦੇ ਉਲਟਾ ਤੇ ਜਿੰਨੇ ਡਾਲਰ ਰੇਜ਼ ਕਰ ਬੈਠੀ ਆ ਕਮਲਾ ਹੈਰਿਸ, ਉਹਦੇ ਨਾਲ ਉਹਨਾਂ ਦੇ ਇਸ ਪੂਰੇ ਮਾਮਲੇ ਨੂੰ ਝਟਕਾ ਲੱਗਾ ਆ ਤੇ ਕਮਲਾ ਹੈਰਿਸ ਦੇ ਆਉਣ ਦੇ ਨਾਲ ਕਈ ਡੈਮੋਕ੍ਰੇਟਸ ਦੇ ਵਿੱਚ ਉਤਸ਼ਾਹ ਵਧਿਆ ਆ ਜਿਹੜਾ ਕੈਂਡੀਡੇਟ ਬਦਲ ਹੋਣ ਕਰਕੇ। ਸੋ ਲੈਟਸ ਸੀ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਪਰ ਹਰ ਇੱਕ ਜਣਾ ਆਪੋ ਆਪਣੀ ਜਿਹੜੀ ਪਾਲਿਸੀ ਆ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਵੀ ਭਾਈ ਆਹ ਮੇਰੀਆਂ ਪਾਲਿਸੀ ਹੋਣਗੀਆਂ ਤੇ ਤੁਸੀਂ ਸਾਡੇ ਲਈ ਵੋਟ ਪਾਓ। ਤੇ ਹੁਣ ਜਿਹੜਾ ਅੱਜ ਦੀ ਇਲੈਕਸ਼ਨ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਇਮੀਗ੍ਰੇਸ਼ਨ ਮੇਨ ਮੁੱਦਾ ਬਣਿਆ ਹੋਇਆ ਹੈ। ਇਮੀਗ੍ਰੇਸ਼ਨ ਨਾਲ ਰਿਲੇਟਡ 2-3 ਖਬਰਾਂ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕਿਸ ਤਰ੍ਹਾਂ ਜਿਹੜੇ ਸਮਗਲਰਸ ਆ ਉਹ ਐਡਵਰਟਾਈਜ਼ ਕਰ ਰਹੇ ਆ ਇਲੀਗਲੀ ਕੈਨੇਡਾ ਦੇ ਵਿੱਚ ਤੇ US ਦੇ ਵਿੱਚ ਬਾਰਡਰ ਕਿਸ ਤਰ੍ਹਾਂ
ਕ੍ਰੋਸ ਕਰਨਾ ਆ, ਟਿਕਟੌਕ ਦੇ ਉੱਤੇ ਵੀਡੀਓਜ਼ ਬਣਾ ਰਹੇ ਆ, ਕਿੰਨੇ ਪੈਸੇ ਚਾਰਜ ਕਰਦੇ ਆ, ਉਹ ਵੀ ਤੁਹਾਡੇ ਨਾਲ ਡਿਸਕਸ ਕਰਦੇ ਆ। ਤੇ ਬਾਕੀ ਇਮੀਗ੍ਰੇਸ਼ਨ ਨੂੰ ਲੈ ਕੇ ਟਰੰਪ ਹੋਣਾ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਬੜੀ ਖਤਰਨਾਕ ਦਿੱਤੀ ਆ। ਕਹਿੰਦੇ ਵੀ ਅਸੀਂ ਸੀਰੀਅਲ ਨੰਬਰ ਉਹ ਲੋਕਾਂ ਦੇ ਲਾਵਾਂਗੇ ਜਿਹੜੇ ਲੋਕ ਅਨਡਾਕੂਮੈਂਟਡ ਹੈਗੇ ਆ, ਤੇ ਮਾਸ ਡੀਪੋਰਟੇਸ਼ਨ ਕਰਾਂਗੇ। ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਕਹਿ ਰਹੇ ਆ ਵੀ ਇਸ ਤਰ੍ਹਾਂ ਹਿਟਲਰ ਨੇ ਕੀਤਾ ਸੀ ਵੀ ਜਿਹੜੇ ਸੀਰੀਅਲ ਨੰਬਰਸ ਲੋਕਾਂ ਦੇ ਲਾਏ ਸੀਗੇ। ਹਾਲਾਂਕਿ ਜਦੋਂ ਉਹਨਾਂ ਨੂੰ ਕੁਐਸਚਨ ਪੁੱਛਿਆ ਗਿਆ ਵੀ ਅਮਰੀਕਾ ਤਾਂ ਜਿਹੜੀ ਆ ਲੈਂਡ ਆਫ ਇਮੀਗ੍ਰੈਂਟਸ ਆ, ਉਹ ਕਹਿੰਦਾ ਬਿਲਕੁਲ ਵੀ ਮੈਂ ਐਗਰੀ ਕਰਦਾ ਆ ਵੀ ਅਮਰੀਕਾ ਇਜ਼ ਦ ਲੈਂਡ ਆਫ ਇਮੀਗ੍ਰੈਂਟਸ। ਪਰ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਟਰੰਪ ਹੁਣੀ ਇਹ ਕਹਿੰਦੇ ਆ ਵੀ ਸਾਰੀ ਦੁਨੀਆ ਦੇ ਜਿਹੜੇ ਕ੍ਰਿਮੀਨਲ ਆ ਉਹ ਅਮਰੀਕਾ ਦੇ ਵਿੱਚ ਡੰਪ ਕੀਤੇ ਜਾ ਰਹੇ ਹੈਗੇ ਆ। ਸੋ ਇਹ ਉਹਨਾਂ ਨੇ ਕਿਹਾ ਆ ਵੀ ਉਸ ਤੋਂ ਬਿਨਾਂ ਕਹਿੰਦੇ ਵੀ ਜਿਹੜੀ ਸਾਡੀ ਲੋਕਲ ਪੁਲਿਸ ਆ ਹਰ ਇੱਕ ਸ਼ਹਿਰ ਦੀ, ਉਹਨਾਂ ਨੂੰ ਪਤਾ ਆ ਵੀ ਕਿਹੜਾ ਬੰਦਾ ਕਿੱਥੇ ਰਹਿੰਦਾ, ਕੀ ਨਾਮ ਆ ਉਹਨਾਂ ਦਾ, ਕਿੱਥੇ ਕੰਮ ਕਰਦਾ, ਕਿੱਥੇ ਜਾਂਦਾ ਆ। ਸੋ ਉਹ ਕਹਿੰਦੇ ਵੀ ਅਸੀਂ ਜਦੋਂ ਜੇ ਜਿੱਤ ਕੇ ਆਨੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਆ ਮਾਸ ਡਿਪੋਰਟੇਸ਼ਨ ਕਰਾਂਗੇ। ਇਸ ਦੇ ਉਲਟ ਅੱਜ ਕਮਲਾ ਹੈਰਿਸ ਵੀ ਬਾਰਡਰ ਦੇ ਉੱਤੇ ਵਿਜ਼ਿਟ ਕਰਨ ਜਾ ਰਹੀ ਹੈਗੀ ਆ। ਹਾਲਾਂਕਿ ਬਹੁਤ ਲੰਮਾ ਸਮਾਂ ਲੱਗਾ ਕਮਲਾ ਹੈਰਿਸ ਨੂੰ, ਲਗਭਗ ਹੁਣ 4 ਸਾਲ ਹੋ ਚੁੱਕੇ ਹੈਗੇ ਆ। ਸੋ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਐਰੀਜ਼ੋਨਾ ਦੇ ਵਿੱਚ ਜਿਹੜਾ ਬਾਰਡਰ ਆ US ਮੈਕਸੀਕੋ ਦਾ, ਉੱਥੇ ਜਾ ਰਹੇ ਹੈਗੇ ਆ। ਇਹ 2 ਲੋਕਾਂ ਨੇ ਬਰੀਫ ਕੀਤਾ ਹੈਗਾ। ਉਹਦੇ ਵਿੱਚ ਉਹ ਸ਼ੋਅ ਕਰਨਗੇ ਵੀ ਜਿਹੜੀ ਹੁਣ ਇਲੀਗਲ ਇਮੀਗ੍ਰੇਸ਼ਨ ਆ ਉਹ ਬਾਰਡਰ ਤੋਂ ਬਹੁਤ ਜ਼ਿਆਦਾ ਜਿਹੜੀ ਆ ਉਹ ਘਟ ਗਈ ਹੈਗੀ ਆ। ਇਸੇ ਤਰ੍ਹਾਂ ਵੱਖ-ਵੱਖ ਲੋਕ ਜਿਹੜੇ ਆ ਉਹ ਆਪਣਾ ਵਿਊ ਪੁਆਇੰਟ ਦੱਸ ਰਹੇ ਆ। ਟੈਮੀ ਬਰੂਸ ਇਹ ਕਹਿੰਦੇ ਵੀ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ USA ਦਾ ਬ੍ਰੋਕਨ ਆ, ਜੇ ਇਹਨੂੰ ਫਿਕਸ ਨਾ ਕੀਤਾ ਗਿਆ ਤੇ ਇਹ ਪੂਰੀ ਤਰ੍ਹਾਂ ਜਿਹੜਾ ਆ ਕੋਲੈਪਸ ਹੋ ਜਾਣਾ ਹੈਗਾ। ਹੁਣ ਜੇ ਉਹ ਮੈਂ ਖਬਰ ਵੱਲ ਆਵਾਂ ਜਿਹੜੀ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਜਿਹੜੀ ਖਬਰ ਆ CBC ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਉਹਨਾਂ ਨੇ ਬੜੀ ਡਿਟੇਲ 'ਚ ਛਾਪੀ ਆ ਵੀ ਕਿਸ ਤਰ੍ਹਾਂ ਜਿਹੜੇ ਸਮਗਲਰਸ ਆ ਉਹ ਟਿਕਟੌਕ ਤੇ ਫੇਸਬੁੱਕ ਤੇ ਵੱਖ-ਵੱਖ YouTube ਚੈਨਲਸ ਦੇ ਉੱਤੇ ਐਡਵਰਟਾਈਜ਼ ਕਰਦੇ ਆ ਵੀ ਜੇ ਤੁਸੀਂ ਅਮਰੀਕਾ ਪਹੁੰਚਣਾ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਸੇਫ ਕਿਊਬਕ ਤੋਂ US ਨੂੰ ਪਹੁੰਚਾ ਸਕਦੇ ਆ। ਕਿਸੇ ਤੋਂ $1500 ਲਿਆ ਜਾ ਰਿਹਾ, ਕਿਸੇ ਤੋਂ $5000 ਲਿਆ ਜਾ ਰਿਹਾ ਹੈਗਾ। ਕਈਆਂ ਨੂੰ ਕਹਿੰਦੇ ਫੈਮਿਲੀ ਪੈਕੇਜ ਦਿੱਤੇ ਜਾ ਰਹੇ ਹੈਗੇ ਆ। ਇੱਕ ਫਾਰਮਰ ਜਿਹਦਾ ਫਾਰਮ ਆ ਬਾਰਡਰ ਤੇ, ਉਹ ਕਹਿੰਦਾ ਮੈਂ ਕੈਮਰੇ ਲਾਏ, ਕਹਿੰਦਾ ਮੈਂ ਦੇਖਦਾ ਵੀ ਰਾਤ ਨੂੰ ਜਿਹੜੇ ਆ ਗਰੁੱਪ ਦੇ ਗਰੁੱਪ ਲੰਘ ਰਹੇ ਹੈਗੇ। ਕਹਿੰਦਾ ਇੱਕ ਰਾਤ ਦੇ ਵਿੱਚ ਉਹਦੇ ਖੇਤਾਂ ਚੋਂ 32 ਦੇ ਕਰੀਬ ਜਿਹੜੇ ਲੋਕ ਆ ਉਹ ਲੰਘੇ ਹੈਗੇ ਆ। ਰਾਤ ਦੇ ਕਹਿੰਦਾ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤਾਈਂ। ਰੇਡੀਓ ਕੈਨੇਡਾ ਨੇ WhatsApp ਦੇ ਉੱਤੇ ਜਿਹੜੇ ਟਿਕਟੌਕ ਅਕਾਊਂਟਸ ਆ ਉਹਨਾਂ ਸਾਰਿਆਂ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ, ਇਕੱਠੇ ਕੀਤੇ ਆ ਵੀ ਕਿਸ ਤਰ੍ਹਾਂ ਉਹ ਜਿਹੜੇ ਲੋਕਾਂ ਨੂੰ ਨੰਗਾ ਰਹੇ ਹੈਗੇ ਆ। ਕਹਿੰਦੇ ਵੀ ਇੱਕ ਅਕਾਊਂਟਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਵੀ US ਨੂੰ ਮੌਂਟਰੀਅਲ, ਬਰੈਂਪਟਨ, ਸਰੀ ਤੋਂ ਕਿਸ ਤਰ੍ਹਾਂ ਬਾਰਡਰ ਕ੍ਰਾਸ ਕੀਤੇ ਜਾ ਰਹੇ ਆ। ਇਸ ਟਿਕਟੌਕ ਜਿਹੜਾ ਟਿਕਟੌਕਰ ਆ ਉਹਦੇ 3,60,000 ਫਾਲੋਅਰ ਆ, ਤੇ ਮੋਸਟਲੀ ਕਹਿੰਦੇ ਇੰਡੀਅਨ ਸਟੂਡੈਂਟਸ ਨੂੰ ਉਹ ਟਾਰਗੇਟ ਕਰਦਾ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਆ। ਸੋ ਇੰਡੀਅਨ ਸਟੂਡੈਂਟਸ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਕੈਨੇਡਾ ਵਾਲਿਆਂ ਨੇ ਆਪਣੀਆਂ ਪਾਲਿਸੀਆਂ ਚੇਂਜ ਕਰਤੀਆਂ, ਵਰਕ ਪਰਮਿਟ ਬੰਦ ਕਰਤੇ, ਨਵੇਂ ਵੀਜ਼ੇ ਦੇਣੇ ਜਿਹੜੇ ਬੰਦ ਕਰਤੇ। ਹੁਣ ਇਹ ਜਿਹੜੇ ਆ ਹੁਣ USA ਨੂੰ ਆ ਰਹੇ ਆ। ਬਹੁਤ ਸਾਰੀਆਂ ਵੀਡੀਓਜ਼ ਟਿਕਟੌਕ ਤੇ ਪਾਈਆਂ ਗਈਆਂ, ਕਹਿੰਦੇ ਟੈਸਟੀਮੋਨੀਅਲ ਪਾਏ ਗਏ ਆ ਪੰਜਾਬੀ ਦੇ ਵਿੱਚ ਵੀ ਕਿਸ ਤਰ੍ਹਾਂ ਅਸੀਂ ਬੜੀ ਆਸਾਨੀ ਦੇ ਨਾਲ ਜਿਹੜਾ ਬਾਰਡਰ ਕ੍ਰਾਸ ਕਰਕੇ ਆ ਗਏ ਹੈਗੇ ਆ, ਵੀ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਹੈਗੀ। ਗਰੁੱਪ ਦੇ ਵਿੱਚ ਆਏ ਆ, ਸਾਨੂੰ ਟੈਕਸੀ ਨੇ ਉੱਥੇ ਤੱਕ ਛੱਡਿਆ ਸੀ, ਉਹ ਤੋਂ ਗਾਹਾਂ ਜਿਹੜੇ ਸਾਨੂੰ ਚੱਕਣ ਵਾਲੇ ਸੀ ਉਹ ਬਿਲਕੁਲ ਚੱਕਣ ਆ ਗਏ ਹੈਗੇ ਆ। ਫੇਕ ਪ੍ਰੋਫਾਈਲਸ ਦੇ ਵਿੱਚ ਜਿਹੜੀਆਂ ਇਹ ਬਣਾਈਆਂ ਗਈਆਂ ਹੈਗੀਆਂ ਟਿਕਟੌਕਸ ਦੀਆਂ ਸਾਰੀਆਂ। $5000 ਕਈਆਂ ਤੋਂ ਚਾਰਜ ਕੀਤਾ ਗਿਆ ਆ। WhatsApp ਦੇ ਉੱਤੇ ਮੈਸੇजेस ਜਿਹੜੇ ਆ ਉਹ ਲਏ ਜਾਂਦੇ ਹੈਗੇ ਆ। ਕਈਆਂ ਤੋਂ $1500 ਚਾਰਜ ਕੀਤਾ ਜਾਂਦਾ, 2 ਬੰਦਿਆਂ ਲਈ $2500 ਚਾਰਜ ਕੀਤਾ ਜਾਂਦਾ ਹੈ। ਰੇਡੀਓ ਕੈਨੇਡਾ ਨੇ ਸਮਗਲਰਸ ਨੂੰ ਵੀ ਜਿਹੜਾ ਕਾਲ ਕਰਨ ਦੀ ਕੋਸ਼ਿਸ਼ ਕੀਤੀ। ਸਮਗਲਰ ਵੀ ਅੱਗੇ ਪੰਜਾਬੀ ਸੀ ਕਹਿੰਦੇ, ਤੇ ਉਹ ਵੀ ਪੰਜਾਬੀ 'ਚ ਬੋਲਦੇ ਸੀ। ਸੋ ਰੇਡੀਓ ਕੈਨੇਡਾ ਵਾਲਿਆਂ ਨੇ ਵੀ ਜਿਹੜੇ ਆਪਣੇ ਹੋਸਟ ਆ ਉਹ ਪੰਜਾਬੀ ਦੇ ਵਿੱਚ ਹੀ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ। ਉਹਦੇ 'ਚ ਉਹਨਾਂ ਨੇ ਕਿਹਾ ਇੱਕ ਬੰਦੇ ਦਾ ਨਾਮ ਰਾਹੁਲ ਸੀ,
ਉਹ ਦੱਸਿਆ ਵੀ ਕੀ ਲੈ ਕੇ ਜਾਣਾ। ਕਹਿੰਦੇ ਵੀ ਪਾਣੀ ਨਾਲ ਹੋਣਾ ਚਾਹੀਦਾ, ਲੌਂਗ ਸਲੀਵ ਚਾਹੀਦੇ ਆ, ਸ਼ੂ ਤੁਹਾਡੇ ਕੋਲ ਵਧੀਆ ਹੋਣੇ ਚਾਹੀਦੇ, ਜੰਗਲ ਦੇ ਵਿੱਚੋਂ ਲੰਘਣਾ ਹੈਗਾ ਆ, ਉੱਥੇ ਬੁਸ਼ਸ ਵੀ ਹੁੰਦੀਆਂ ਹੈਗੀਆਂ, ਤਾਂ ਕਰਕੇ ਕੱਪੜੇ ਜਿਹੜੇ ਮੋਟੇ ਪਾਏ ਹੋਣੇ ਚਾਹੀਦੇ। ਸੋ ਰੇਡੀਓ ਕੈਨੇਡਾ ਨੇ ਕਾਫੀ ਵੱਡੀ ਜਿਹੜੀ ਅੱਜ ਰਿਪੋਰਟ ਛਾਪੀ ਹੈਗੀ ਆ, ਕਿਸ ਤਰ੍ਹਾਂ ਜਿਹੜੇ ਹੁਣ ਤਾਂ ਆਪਾਂ ਇੰਡੀਅਨ ਕਹਿ ਨਹੀਂ ਸਕਦੇ, ਉਹਨਾਂ ਨੇ ਤਾਂ ਪੰਜਾਬੀ ਕਿਹਾ, ਵੀ ਪੰਜਾਬੀ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਨੂੰ ਜਿਹੜੇ ਆ ਕ੍ਰਾਸ ਕਰ ਰਹੇ ਹੈਗੇ ਆ। ਜਨਵਰੀ ਤੋਂ ਲੈ ਕੇ ਹੁਣ ਤੱਕ 13,000 ਲੋਕ ਅਰੈਸਟ ਵੀ ਹੋਏ ਹੈਗੇ ਆ ਬਾਰਡਰ ਕ੍ਰਾਸ ਕਰਦੇ ਕਿਊਬਕ ਤੋਂ USA ਨੂੰ। ਸੋ ਇਹ ਜਿਹੜੇ ਅਰੈਸਟ ਹੋਏ, ਜਿਹੜੇ ਨਹੀਂ ਅਰੈਸਟ ਹੋਏ ਉਹ ਤਾਂ ਪਤਾ ਨਹੀਂ ਕਿੰਨੇ ਨੰਗ ਹੋ ਗਏ। 9,000 ਲੋਕ ਮਈ ਤੋਂ ਲੈ ਕੇ ਜੁਲਾਈ ਤਾਈਂ ਜਿਹੜੇ ਅਰੈਸਟ ਹੋਏ ਆ। 526% ਇਨਕਰੀਜ਼ ਹੋਇਆ 2022 ਤੋਂ ਬਾਅਦ ਹੁਣ ਤੱਕ। ਸੋ ਮੈਜੋਰਟੀ ਲੋਕ ਜਿਹੜੇ ਪੰਜਾਬੀ ਆ, ਇੰਡੀਅਨ ਆ, ਬੰਗਲਾਦੇਸ਼ੀ ਆ, ਜੋ ਲੰਘ ਰਹੇ ਹੈਗੇ ਆ। ਪ੍ਰੋਬਲਮ ਕਿਸ ਵੇਲੇ ਪਈ ਆ, ਇਹ ਆਰਟੀਕਲ ਜਾ ਕੇ ਅੱਗੇ ਲਿਖਦੇ ਆ ਵੀ ਪ੍ਰੋਬਲਮ ਉਸ ਟਾਈਮ ਪਈ ਜਦੋਂ ਇੱਕ ਪਾਕਿਸਤਾਨੀ ਮੂਲ ਦਾ ਮੁਸਲਮਾਨ ਨੌਜਵਾਨ ਉਸ ਨੂੰ ਅਰੈਸਟ ਕੀਤਾ ਗਿਆ, ਕਿਉਂਕਿ ਉਹ ਅਮਰੀਕਾ ਦੇ ਵਿੱਚ ਇੱਕ ਯੂਜ਼ ਦੀ ਜਿਹੜੀ ਰਿਲੀਜੀਅਸ ਪਲੇਸ ਆ ਉਸ ਨੂੰ ਬਲੋ ਆਊਟ ਕਰਨਾ ਚਾਹੁੰਦਾ ਸੀ। ਉਹ ਬਾਰਡਰ ਕ੍ਰਾਸ ਕਰਕੇ ਆਇਆ ਸੀ। ਸੋ ਇਹ ਜਿਹੜੀ ਸਿਚੁਏਸ਼ਨ ਆ, ਇਹਦੇ ਸੰਬੰਧ ਦੇ ਵਿੱਚ ਇੱਕ ਪੋਲੀਟੀਕਲ ਸਾਇੰਟਿਸਟ ਸ਼ਿੰਦਰ ਪੁਰੇਵਾਲ ਕਰਕੇ ਹੈਗੇ ਆ, ਕਵੈਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ, ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਦੇ ਵਿੱਚ ਜੌਬਸ ਬੜੀਆਂ ਘੱਟ ਗਈਆਂ ਹੈਗੀਆਂ ਆ, ਤੇ ਲੋਕ ਵੱਡੀ ਗਿਣਤੀ 'ਚ ਆ ਗਏ ਆ। ਸੋ ਹੁਣ ਉਹ ਸੋਚਦੇ ਆ ਵੀ ਅਮਰੀਕਾ ਦੇ ਵਿੱਚ ਹਜੇ ਵੀ ਜਿਹੜੀ ਇਕੋਨਮੀ ਸਟਰੋਂਗ ਹੈਗੀ ਆ, ਜੌਬਸ ਮਿਲ ਜਾਂਦੀ ਆ, ਤੇ ਪਲੱਸ ਕੈਨੇਡਾ ਦਾ ਵੀਜ਼ਾ ਉਹ ਕਹਿੰਦੇ ਬੜਾ ਈਜ਼ੀ ਹੈਗਾ ਆ US ਵੀਜ਼ੇ ਨਾਲੋਂ। ਉਹ ਕੈਨੇਡਾ ਆਉਂਦੇ ਆ ਟੂਰਿਸਟ ਵੀਜ਼ੇ ਤੇ, ਕੈਨੇਡਾ ਤੋਂ ਆ ਕੇ ਉਹ ਜਿਹੜੇ ਆ ਅਮਰੀਕਾ ਚਲੇ ਜਾਂਦੇ ਆ। ਈਵਨ ਜਿਹੜੇ ਇਹ ਪੋਲੀਟੀਕਲ ਸਾਇੰਟਿਸਟ ਆ, ਉਹ ਕਹਿੰਦੇ ਵੀ ਜਿਹੜੇ ਪੰਜਾਬ ਤੋਂ ਕਈ ਗੈਂਗ ਆ, ਉਹ ਹੁਣ ਕੈਨੇਡਾ 'ਚ ਆਪਰੇਟ ਕਰ ਰਹੇ ਹੈਗੇ ਆ, ਇਹ ਉਹਨਾਂ ਨੂੰ ਸੇਫ ਆ। ਉਹ ਕਹਿੰਦੇ ਵੀ ਇੰਨੇ ਈਜ਼ਲੀ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਪਹੁੰਚ ਰਹੇ ਹੈਗੇ ਆ। ਸੋ ਕਾਫੀ ਵੱਡਾ ਜਿਹੜਾ ਆਰਟੀਕਲ ਆ ਅੱਜ CBC ਨੇ ਛਾਪਿਆ ਹੈਗਾ ਆ। ਕਹਿੰਦੇ ਭਈ ਜਿਹੜਾ US ਮੈਕਸੀਕੋ ਬਾਰਡਰ ਨਾਲੋਂ ਹੁਣ ਜਿਹੜਾ ਕੈਨੇਡਾ ਤਾਂ ਜਿਹੜਾ ਅਮਰੀਕਾ ਦਾ ਬਾਰਡਰ ਆ, ਉਹ ਨੰਬਰ 1 ਪੁਆਇੰਟ ਬਣਿਆ ਆ ਇਲੀਗਲ ਇਮੀਗ੍ਰੇਸ਼ਨ ਦੇ ਲਈ। ਬਿਲਕੁਲ, ਤੁਸੀਂ ਹਿਸਾਬ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਦੇਖਿਆ ਜਾ ਰਿਹਾ ਆ। RCMP ਨੇ ਮੁਸ਼ਤੈਦੀ ਉਦੋਂ ਹੀ ਵਧਾਈ ਹੈ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿਹੜਾ ਮੁਹੰਮਦ ਸ਼ਾਹ ਜ਼ੇਬ ਖਾਨ ਫੜਿਆ ਗਿਆ ਸੀਗਾ, ਉਸ ਤਰੀਕੇ ਦੇ ਨਾਲ ਵੀ ਉਹ ਉਡਾਉਣਾ ਚਾਹੁੰਦਾ ਸੀਗਾ। ਪਰ ਇਦਾਂ ਦੇ ਕਿੰਨੇ ਆ ਆਨਲਾਈਨ, ਜਿੱਦਾਂ ਤੁਸੀਂ ਦੱਸਿਆ ਵੀ ਚਾਹੇ ਉਹ ਟਿਕਟੌਕ ਆ, ਚਾਹੇ ਉਹ ਫੇਸਬੁੱਕ ਆ, ਉੱਥੇ ਕਹਿੰਦੇ ਵੀ ਇਹ ਵੀ ਐਡਾਂ ਲਾਈਆਂ ਜਾ ਰਹੀਆਂ ਵੀ ਤੁਹਾਡਾ ਟੂਰਿਸਟ ਵੀਜ਼ਾ ਗਰੰਟੀਡ ਤੁਹਾਨੂੰ ਕੈਨੇਡਾ ਦਾ ਜਿਹੜਾ ਆ ਅਸੀਂ ਲੈ ਕੇ ਜਿਹੜਾ ਉਹ ਦੇਵਾਂਗੇ। ਕੈਨੇਡਾ ਦੇ ਵੀਜ਼ੇ ਦੇ ਲਈ ਜਿਹੜੀ ਹੈ ਇੰਡੀਵਿਜੂਅਲ ਫੇਸ ਟੂ ਫੇਸ ਇੰਟਰਵਿਊ ਨਹੀਂ ਹੁੰਦੀ। ਅਮਰੀਕਾ ਦਾ ਵੀਜ਼ਾ ਜਿਹੜਾ ਉਹ ਲੈਣਾ ਖਾਸਾ ਮੁਸ਼ਕਲ ਹੁੰਦਾ ਆ ਉਸ ਚੀਜ਼ ਦੇ ਮੁਕਾਬਲੇ। ਪਰ ਹੁਣ ਆਪਾਂ ਜਿਹੜਾ ਚੀਜ਼ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਉਹ ਟੈਸਟੀਮੋਨੀਆਂ ਜਿਹੜੀਆਂ ਉਹ ਪਾਈਆਂ ਜਾ ਰਹੀਆਂ। ਕਹਿੰਦੇ ਵੀ ਜਿਹੜਾ ਸਵਾਂਟਨ ਸੈਕਟਰ ਹੈਗਾ ਆ US ਤੇ ਕੈਨੇਡਾ ਦੇ ਵਿਚਾਲੇ, ਜਿਹੜਾ ਕਿ ਸਭ ਤੋਂ ਜ਼ਿਆਦਾ ਜੰਗਲਾਤ ਵਾਲਾ ਇਲਾਕਾ ਆ, ਉਸ ਨੂੰ ਜਿਹੜਾ ਉਹ ਪ੍ਰੈਫਰ ਕੀਤਾ ਜਾ ਰਿਹਾ ਆ ਉਧਰੋਂ ਦੀ ਲੋਕਾਂ ਨੂੰ ਜਿਹੜਾ ਉਹ ਬਾਰਡਰ ਟਪਾਉਣ ਦੇ ਲਈ। ਹੁਣ ਤੁਸੀਂ ਮੈਕਸੀਕੋ ਦੇ ਨਾਲੋਂ ਤੁਸੀਂ ਹਿਸਾਬ ਲਾ ਲਓ ਵੀ ਇੱਧਰੋਂ ਦੀ ਜਿਹੜਾ ਉਹ ਕੰਮ ਜ਼ਿਆਦਾ ਹੋਇਆ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ, ਦੱਸਦੇ ਆ ਵੀ ਭਾਈ ਏਜੰਟਸ ਨੇ ਤਾਂ ਤੁਹਾਡੇ ਤੋਂ ਡਾਲਰ ਜਿਹੜੇ ਉਹ ਬਣਾਉਣੇ ਹੀ ਬਣਾਉਣੇ ਆ। ਜਿਸ ਤਰੀਕੇ ਦੇ ਨਾਲ ਥਰਡ ਕੰਟਰੀ ਵਾਲਾ ਇੱਥੇ ਕੇਸ ਜਿਹੜਾ ਉਹ ਬਣਿਆ ਪਿਆ ਆ, ਜਿਹੜੀ CLP ਜਿਹੜੀ ਉਹ ਲੱਗੀ ਪਈ ਆ, ਉਹਦੇ ਨਾਲ ਸਾਰਿਆਂ ਨੂੰ ਮੌਕਾ ਨਹੀਂ ਮਿਲਣਾ ਜਿਹੜਾ ਉਹ ਅਸਾਈਲਮ ਨੂੰ ਜਿਹੜਾ ਉਹ ਲੈ ਕੇ, ਜੇ ਬੰਦਾ ਕੋਈ ਸੋਚ ਰਿਹਾ ਵੀ ਉਸ ਹਿਸਾਬ ਦੇ ਨਾਲ ਟਾਈਮ ਵੀ ਜਾਂਦਾ ਆ ਤੇ ਕਿਸੇ ਤਣ ਪੱਤਣ ਵੀ ਨਹੀਂ ਜਿਹੜਾ ਉਹ ਲੱਗ ਰਿਹਾ। ਸੋ ਤੁਸੀਂ ਪੇਪਰ ਖਰਾਬ ਕਰਨ ਦੀ ਬਜਾਏ ਉਧਰੋਂ ਪੱਕੇ ਹੋ ਕੇ E2 ਵੀਜ਼ੇ ਦੇ ਜ਼ਰੀਏ ਜਿਹੜਾ ਇੱਧਰ ਆਉਣ ਦੇ ਬਾਰੇ ਜਿਹੜਾ ਉਹ ਸੋਚਣ ਦੀ ਲੋੜ ਆ। ਪਰ ਇਹ ਆ ਵੀ ਰੁਕਦਾ ਨਹੀਂ ਕੋਈ ਵੀ ਹੁੰਦਾ, ਪਰ ਇਹ ਹਾਲਾਤ ਜਿਹੜਾ ਇਸ ਟਾਈਮ ਤੇਜ਼ ਹੋਏ ਆ। ਇਸੇ ਕਰਕੇ ਕੈਨੇਡਾ ਨੇ ਓਵਰਆਲ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਸਖਤੀ ਕੀਤੀ ਆ। ਸਟੂਡੈਂਟ ਵੀਜ਼ੇ ਵੀ ਘਟਾਤੇ ਆ। ਸਟੂਡੈਂਟ ਵੀਜ਼ਿਆਂ ਤੋਂ ਬਾਅਦ ਦੇ ਵਿੱਚ ਜਿਹੜਾ ਵਰਕ ਪਰਮਿਟ ਆ ਉਸ ਨੂੰ ਲੈ ਕੇ, ਵਿਆਹ ਦੇ ਬੇਸ ਤੋਂ ਬਾਅਦ 'ਚ ਜਿਹੜਾ ਵਰਕ ਪਰਮਿਟ ਆ ਉਸ ਨੂੰ ਲੈ ਕੇ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਕਟੌਤੀਆਂ ਜਿਹੜੀਆਂ ਲਗਾਤਾਰ ਕੈਨੇਡਾ ਦੇ ਦੁਆਰਾ ਕੀਤੀਆਂ ਜਾ ਰਹੀਆਂ ਹੈਗੀਆਂ। ਇਸ ਆਰਟੀਕਲ 'ਚ ਅੱਗੇ ਜਾ ਕੇ ਥੋੜਾ ਜਿਹਾ ਹੀ ਰਹਿੰਦਾ ਆ, ਉਹ ਮੈਂ ਡਿਸਕਸ ਕਰਦਾ ਜਾਵਾਂ, ਫਿਰ ਆਪਾਂ ਬ੍ਰੇਕ ਲੈਂਦੇ ਆ। ਉਹ ਕਹਿੰਦੇ ਆ ਵੀ ਵੀ ਜਿਹੜੇ ਇੰਡੀਅਨਸ ਆ, ਖਾਸ ਕਰਕੇ ਜਿਨ੍ਹਾਂ 'ਚੋਂ ਪੰਜਾਬੀ ਆ ਜਾਂ ਗੁਜਰਾਤੀ ਆ, ਜੇ ਉਹ ਮਾਈਗ੍ਰੇਟ ਕਰਨਾ ਚਾਹੁੰਦੇ ਤਾਂ ਨੰਬਰ 1 ਕੰਟਰੀ ਉਹਨਾਂ ਲਈ ਕੈਨੇਡਾ ਹੁੰਦੀ ਸੀ। ਪਰ ਹੁਣ ਕੈਨੇਡਾ ਦਾ ਬੁਰਾ ਹਾਲ ਆ, ਹੁਣ USA ਨੰਬਰ 1 ਕੰਟਰੀ ਹੈਗੀ ਆ। ਕਹਿੰਦੇ ਵੀ ਕਿਊਬਕ ਸਟੇਟ ਦਾ ਇਦਾਂ ਦਾ ਰੈਪੂਟੇਸ਼ਨ ਆ ਇੰਡੀਆ ਦੇ ਵਿੱਚ। ਉਹ ਕਹਿੰਦੇ ਵੀ ਜੇ ਤੁਸੀਂ ਮੌਂਟਰੀਅਲ ਪਹੁੰਚ ਗਏ ਤੁਸੀਂ ਅਮਰੀਕਾ ਪਹੁੰਚ ਗਏ ਹੈਗੇ ਆ।
ਸੋ ਪਰ ਸਿਚੁਏਸ਼ਨ ਕਹਿੰਦੇ ਬੜੀ ਬੈਡ ਆ। ਲੋਕ ਇਹ ਨਹੀਂ ਸੋਚਦੇ ਵੀ ਕੈਨੇਡਾ ਦਾ ਬਾਰਡਰ ਤਾਂ ਬਹੁਤ ਓਪਨ ਆ, ਬਹੁਤ ਖੁੱਲਾ ਹੈਗਾ। ਕੈਨੇਡਾ ਦੇ ਵਿੱਚ ਲੋਕ ਗਨਸ ਬਹੁਤ ਘੱਟ ਰੱਖਦੇ ਆ। ਅਮਰੀਕਾ ਦੀ ਸਾਈਡ ਤੇ ਜਿੰਨੇ ਫਾਰਮਰਸ ਆ ਉਹਨਾਂ ਕੋਲ ਬਹੁਤ ਗਨਸ ਹੈਗੀਆਂ। ਕਿਸੇ ਵੇਲੇ ਵੀ ਅਣਸਕਾਮੀ ਘਟਨਾ ਜਿਹੜੀ ਆ ਉਹ ਵਾਪਰ ਸਕਦੀ ਆ, ਵਾਪਰ ਕਿਉਂਕਿ ਅਗਲੇ ਸਕਦੀ ਹੈ। ਜੀ ਸੋ ਇਹ ਆਰਟੀਕਲ ਦੇ ਵਿੱਚ ਉਹਨਾਂ ਨੇ ਐਂਡ ਦੇ ਵਿੱਚ ਇਹ ਕੀਤਾ ਆ ਵੀ ਇਹ ਸਿਚੁਏਸ਼ਨ ਡੇਂਜਰਸ ਕਿਸੇ ਟਾਈਮ ਵੀ ਬਣ ਸਕਦੀ ਹੈਗੀ ਆ। ਸੋ ਜਿਹੜੇ ਲੋਕ ਕ੍ਰਾਸ ਕਰ ਰਹੇ ਹੈਗੇ ਆ ਉਹਨਾਂ ਸਾਰਿਆਂ ਨੂੰ ਜਿਹੜਾ ਇਹ ਚੀਜ਼ ਵੱਲ ਦੇਖਣ ਦੀ ਜ਼ਰੂਰਤ ਆ। ਪਰ ਤੁਸੀਂ ਦੇਖੋ ਵੀ CBC ਜਿਹੜਾ ਉੱਥੇ ਦਾ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਬਹੁਤ ਵੱਡਾ ਮੇਜਰ ਨਿਊਜ਼ ਆਊਟਲੈਟ ਹੈਗਾ, ਉਹਨਾਂ ਨੇ ਇਹ ਅੱਜ ਸਟੋਰੀ ਜਿਹੜੀ ਆ ਰਨ ਕੀਤੀ ਹੈਗੀ। ਜੀ ਇੱਕ ਬ੍ਰੇਕ ਦਾ ਵਕਤ, ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ब्रेक तो बाद एक बारी फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी आए एक बारी फिर स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ। ਆਪਾਂ ਜਿੱਦਾਂ ਗੱਲ ਕਰ ਰਹੇ ਸੀ, ਕਮਲਾ ਹੈਰਿਸ ਨੇ ਜਿਹੜੀ ਇੰਟਰਵਿਊ ਦਿੱਤੀ ਉਸ ਦੇ ਵਿੱਚ ਜਿਹੜੇ ਫਸਟ ਟਾਈਮ ਹੋਮ ਬਾਇਰਸ ਦੇ ਲਈ ਇੱਕ ਲੁਭਾਵਣੀ ਜੀ ਜਿਹੜੀ ਗੱਲ ਆਖੀ ਹੈਗੀ ਆ। ਉਹਨੇ ਕਿਹਾ ਵੀ ਅਫੋਰਡੇਬਲ ਹਾਊਸਿੰਗ ਇੱਕ ਬਹੁਤ ਵੱਡਾ ਮੁੱਦਾ ਆ ਇਸ ਟਾਈਮ ਪੂਰੇ ਅਮਰੀਕਾ ਦੇ ਵਿੱਚ, ਤੇ ਉਹ ਚਾਹੁੰਦੀ ਆ ਵੀ ਆਪਣੀ ਪਹਿਲੀ ਟਰਮ ਦੇ ਵਿੱਚ 3 ਮਿਲੀਅਨ ਯਾਨੀ ਕਿ 30 ਲੱਖ ਨਵੇਂ ਜਿਹੜੇ ਘਰ ਆ ਉਹ ਬਣਵਾਉਣ ਤੇ ਫਸਟ ਟਾਈਮ ਹੋਮ ਬਾਇਰਸ ਦੇ ਲਈ $25,000 ਤੱਕ ਦੀ ਜਿਹੜੀ ਅਸਿਸਟੈਂਸ ਆ, ਮਦਦ ਆ, ਉਹ ਇਸ ਦੇ ਵਿੱਚ ਉਹ ਦੇਣਾ ਚਾਹੁੰਦੀ ਆ। ਸੋ ਇਹ ਹੁਣ ਗੱਲ ਕਹਿ ਕੇ ਕੀ ਲੋਕਾਂ ਨੂੰ ਆਪਣੇ ਪੱਖ ਦੇ ਵੱਲ ਜਿਹੜਾ ਉਹ ਕਰ ਸਕਣਗੇ, ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ। ਉਧਰ ਹਰਜੋਤ ਸਿੰਘ ਜੀ, ਕੈਲੀਫੋਰਨੀਆ ਨੇ ਐਕਸਨ ਮੋਬਾਈਲ ਦੇ ਉਲਟ ਕੱਲ ਇੱਕ ਬਹੁਤ ਵੱਡਾ ਗਰਾਊਂਡ ਬ੍ਰੇਕਿੰਗ ਲਾਸੂਟ ਦਰਜ ਕਰਾਇਆ, ਜਿਸ ਦੇ ਵਿੱਚ ਕੰਪਨੀ ਦੇ ਉੱਤੇ ਉਹਨਾਂ ਨੇ ਇਹ ਦੋਸ਼ ਲਾਏ ਆ ਵੀ ਐਕਸਨ ਮੋਬਾਈਲ ਨੇ ਦਹਾਕਿਆਂ ਬੱਧੀ ਲੋਕਾਂ ਨੂੰ ਗੁੰਮਰਾਹ ਕੀਤਾ ਵੀ ਉਹਨਾਂ ਦਾ ਜਿਹੜਾ ਪਲਾਸਟਿਕ ਆ ਉਹ ਰੀਸਾਈਕਲ ਹੋ ਸਕਦਾ ਆ ਜਾਂ ਨਹੀਂ। ਕਹਿੰਦੇ ਵੀ ਇਹ ਪਤਾ ਹੋਣ ਦੇ ਬਾਵਜੂਦ ਵੀ ਜਿਹੜੇ ਰੀਸਾਈਕਲ ਕਰਨਾ ਪਲਾਸਟਿਕ ਨੂੰ, ਉਹ ਟੈਕਨੀਕਲੀ ਤੇ ਇਕਨੋਮਿਕਲੀ ਜਿਹੜਾ ਉਹ ਚੈਲੰਜਿੰਗ ਆ, ਵੀ ਉਹ ਔਖਾ ਕੰਮ ਆ, ਐਡਾ ਸੌਖਾ ਨਹੀਂ ਆ। ਸੋ ਇਸ ਲਾਸੂਟ ਦੇ ਵਿੱਚ ਐਕਸਨ ਮੋਬਾਈਲ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਆ ਵੀ ਲੋਕਾਂ ਨੂੰ ਇਹਨਾਂ ਨੇ ਜਿਹੜਾ ਉਹ ਗੁੰਮਰਾਹ ਕੀਤਾ ਹੈ। ਅਟਾਰਨੀ ਜਨਰਲ ਜਿਹੜੇ ਰੌਬ ਬੌਂਟਾ ਨੇ ਕੈਲੀਫੋਰਨੀਆ ਦੇ, ਉਹਨਾਂ ਨੇ ਕਿਹਾ ਵੀ ਸੂਬੇ ਨੇ ਪਿਛਲੇ ਹਰ ਸਾਲ ਤਕਰੀਬਨ $1 ਬਿਲੀਅਨ ਜਿਹੜਾ ਇਸ ਦੇ ਵਿੱਚ ਖਰਚਾ ਕੀਤਾ ਆ ਆਪਣੇ ਪਲਾਸਟਿਕ ਵੇਸਟ ਪ੍ਰੋਬਲਮਸ ਆ ਉਸ ਨੂੰ ਨਜਿੱਠਣ ਦੇ ਲਈ। ਅਟਾਰਨੀ ਜਨਰਲ ਦਾ ਜਿਹੜਾ ਸਟਾਫ ਆ ਉਹ ਕਹਿੰਦੇ ਵੀ ਸਾਨੂੰ ਕਈ ਜਿਹੜੇ ਅਜਿਹੇ ਦਸਤਾਵੇਜ਼ ਪ੍ਰਾਪਤ ਹੋਏ ਆ ਜਿਹੜੀਆਂ ਕੰਪਨੀ ਦੇ, ਆਇਲ ਕੰਪਨੀ ਦੇ ਤੇ ਇੰਡਸਟਰੀ ਐਗਜ਼ੈਕਟਿਵਸ ਦੇ, ਜਿਹਦੇ ਵਿੱਚ ਉਹ ਐਡਮਿਟ ਕਰਦੇ, ਆਪ ਮੰਨਦੇ ਆ ਵੀ ਜਿਹੜੀ ਪਲਾਸਟਿਕ ਰੀਸਾਈਕਲਿੰਗ ਆ ਉਹ ਇਫੈਕਟਿਵ ਨਹੀਂ ਹੈਗੀ, ਪਰ ਪਬਲਿਕਲੀ ਇਸ ਦੇ ਉਲਟ ਜਾ ਕੇ ਜਿਹੜਾ ਆ ਉਹ ਕਲੇਮ ਕਰਦੇ ਰਹੇ ਆ। ਸੋ ਇਸ ਦੇ ਰਿਸਪੌਂਸ ਦੇ ਵਿੱਚ ਕੰਪਨੀ ਨੇ ਇੱਕ ਸਟੇਟਮੈਂਟ ਰਿਲੀਜ਼ ਜਿਹੜੀ ਉਹ ਕੀਤੀ ਆ, ਜਿਸ ਦੇ ਵਿੱਚ ਉਹ ਇਹ ਦਾਅਵਾ ਕਰਦੇ ਆ ਵੀ ਰੀਸਾਈਕਲਿੰਗ ਵਰਕ ਕਰਦੀ ਆ, ਕੰਮ ਕਰਦੀ ਆ, ਤੇ ਕੈਲੀਫੋਰਨੀਆ ਇਹ ਜਿਹੜਾ ਬਲੇਮ ਆ, ਇਹ ਜਿਹੜਾ ਦੋਸ਼ ਆ ਉਹ ਉਹਨਾਂ ਦੇ ਸਿਰ ਜਿਹੜਾ ਉਹ ਭੰਡਣਾ ਚਾਹੁੰਦੇ ਆ, ਕਿਉਂਕਿ ਉਹ ਆਪ ਖੁਦ ਰੀਸਾਈਕਲਿੰਗ ਦੇ ਵਿੱਚ ਕਾਮਯਾਬ ਜਿਹੜੇ ਉਹ ਨਹੀਂ ਹੋ ਰਹੇ। ਸੂਬਾ ਚਾਹੁੰਦਾ ਆ ਵੀ ਜਿਹੜਾ ਐਕਸਨ ਮੋਬਾਈਲ ਆ ਉਹ ਹੁਣ ਜਿਹੜਾ ਆ ਕੈਲੀਫੋਰਨੀਆ ਨੂੰ ਬਿਲੀਅਨਸ ਆਫ ਡਾਲਰ ਪੇ ਕਰੇ ਤੇ ਪਬਲਿਕ ਨੂੰ ਰੀਐਜੂਕੇਟ ਕਰੇ ਵੀ ਉਹਨਾਂ ਦਾ ਜਿਹੜਾ ਪਲਾਸਟਿਕ ਆ ਉਹ ਰੀਸਾਈਕਲ ਹੋ ਸਕਦਾ ਆ ਜਾਂ ਨਹੀਂ, ਜਾਂ ਉਹ ਸਿਰਫ ਇੱਕ ਟਰੈਸ਼ ਹੀ ਆ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਜਿਸ ਟਾਈਮ ਦੇ ਉੱਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਮਰੀਕਾ ਆਏ, ਉਹਨਾਂ ਤੋਂ ਇੱਕ ਦਿਨ ਪਹਿਲਾਂ ਵਾਈਟ ਹਾਊਸ ਦੇ ਆਫੀਸ਼ੀਅਲਸ, ਜਿਨ੍ਹਾਂ ਦੇ ਵਿੱਚ ਹਾਈ ਲੈਵਲ ਆਫੀਸ਼ੀਅਲ ਸੀਗੇ, ਉਹਨਾਂ ਨੇ ਜੋ ਸਿੱਖ ਆ, ਅਮਰੀਕਨ ਸਿੱਖ ਸਿਟੀਜ਼ਨਸ ਹੈਗੇ ਆ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ। ਸੋ ਰਿਊਟਰਸ ਨੇ ਆਪਣਾ ਹੈਡਿੰਗ ਇਸ ਹਿਸਾਬ ਨਾਲ ਲਾਇਆ ਸੀ, US ਆਫੀਸ਼ੀਅਲਸ ਮੀਟ ਸਿੱਖ ਐਕਟਿਵਿਸਟ ਅਹੈਡ ਆਫ ਬਾਈਡਨ ਮੋਦੀ ਮੀਟਿੰਗ। ਜੇ ਤੁਸੀਂ ਜਿਹੜਾ ਭਾਰਤ ਦਾ ਮੀਡੀਆ ਆ ਉਹਨਾਂ ਨੂੰ ਦੇਖੋ ਵੀ ਉਹ ਕਿਸ ਹਿਸਾਬ ਦੇ ਨਾਲ ਜਿਹੜੀਆਂ ਖਬਰਾਂ ਲਾਉਂਦੇ ਆ, ਤੁਸੀਂ ਹੈਰਾਨ ਹੋ ਜਾਓਗੇ। ਰਿਊਟਰਸ, ਮਿੰਟ, ਇਹਨਾਂ ਨੇ ਜਿਹੜੀਆਂ ਖਬਰਾਂ ਆ ਇਸ ਹੈਡਿੰਗ ਨਾਲ ਲਾਈਆਂ। ਦ ਵੀਕ ਉੱਥੇ ਦਾ ਮੈਗਜ਼ੀਨ ਹੈਗਾ, ਉਹਨਾਂ ਨੇ ਲਾਇਆ ਵੀ ਵਾਈਟ ਹਾਊਸ ਦੇ ਆਫੀਸ਼ੀਅਲ ਮੈਟ ਪ੍ਰੋ ਖਾਲਿਸਤਾਨੀ ਐਕਟਿਵਿਸਟ। ਵੀ ਜੇ ਸਿੱਖ, ਅਮਰੀਕਨ ਸਿੱਖ, ਅਮਰੀਕਨ ਸਿਟੀਜ਼ਨ ਸਿੱਖ ਵਾਈਟ ਹਾਊਸ ਦੇ ਆਫੀਸ਼ੀਅਲਸ ਨੂੰ ਮਿਲਦੇ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ, ਜਿਹੜਾ ਕਿ ਆਲਰੇਡੀ ਬਿੱਲ ਕਾਂਗਰਸ ਦੇ ਵਿੱਚ ਆ, ਕੱਲਾ ਇੱਕ ਬਿੱਲ ਨਹੀਂ 2 ਬਿੱਲ ਆ। ਕੱਲ ਆਪਾਂ ਡਿਸਕਸ ਕੀਤਾ ਸੀ ਐਡਮ ਸ਼ਿਫ, ਉਹਨਾਂ ਦਾ ਵੀ ਸੈਕੰਡ ਬਿੱਲ ਆ। ਵੀ ਸਾਨੂੰ ਜਿਹੜਾ ਇੱਥੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜੋ ਆਪਣੇ ਕਿਸੇ ਤਰ੍ਹਾਂ ਦੀ ਵੀ ਆਜ਼ਾਦੀ ਦੀ ਗੱਲ ਕਰਦੇ ਆ, ਧੱਕੇ ਦੀ ਗੱਲ ਕਰਦੇ ਹੈਗੇ ਆ। NDTV ਨੇ ਵੀ ਜਿਹੜਾ ਹੈਡਿੰਗ ਇਸ ਹਿਸਾਬ ਨਾਲ ਆਇਆ ਵੀ ਇਨ ਏ ਫਸਟ ਵਾਈਟ ਹਾਊਸ ਇੰਗੇਜਸ ਵਿਦ ਪ੍ਰੋ ਖਾਲਿਸਤਾਨ ਗਰੁੱਪ ਗਿਵਸ ਅਸ਼ੋਰੈਂਸ। ਸੋ ਪਹਿਲੀ ਵਾਰੀ ਕਹਿੰਦੇ ਵੀ ਇੱਕ ਮੀਟਿੰਗ ਹੋਈ ਆ ਖਾਲਿਸਤਾਨੀਆਂ ਦੇ ਨਾਲ ਵਾਈਟ ਹਾਊਸ ਦੀ, ਤੇ ਉਹਨਾਂ ਨੇ ਅਸ਼ੋਰੈਂਸ ਵੀ ਦਿੱਤੀ, ਭਰੋਸਾ ਵੀ ਦਿੱਤਾ ਆ। ਦਾ ਪ੍ਰਿੰਟ ਜਿਹੜੇ ਆ ਉਹ ਵੀ ਇਹ ਲਿਖਦੇ ਆ ਵੀ ਵਾਈਟ ਹਾਊਸ ਆਫੀਸ਼ੀਅਲਸ ਮੈਟ ਸਿੱਖ ਸੈਪਰੇਟਿਸਟ ਇਨ US ਹੈਡ ਆਫ ਮੋਦੀ ਵਿਜ਼ਿਟ, ਪ੍ਰੋਮਿਸ ਟੂ ਸੇਫਗਾਰਡ ਕਮਿਊਨਿਟੀ। ਸੋ ਹੁਣ ਇਹ ਇੱਕ ਟਾਈਮ ਦੇ ਉੱਤੇ ਅੱਤਵਾਦੀ ਕਹਿੰਦੇ ਸੀ, ਟੈਰਰਿਸਟ ਆ, ਫਿਰ ਹੌਲੀ ਹੌਲੀ ਸੈਪਰੇਟਿਸਟ,
ਖਾਲਿਸਤਾਨੀ ਐਕਟਿਵਿਸਟ। ਸੋ ਇਹ ਜਿਹੜੇ ਸ਼ਬਦ ਆ, ਇਹ ਇੰਡੀਆ ਦਾ ਮੀਡੀਆ ਜਿਹੜਾ ਆ ਉਹ ਇਹ ਵਰਤਣ ਤੋਂ ਨਹੀਂ ਹਟਦਾ ਹੈਗਾ। ਇੰਡੀਗਾ ਨਿਊਜ਼ ਨੇ ਵੀ ਹੂੰ ਇੱਦਾਂ ਹੀ ਲਿਖਿਆ ਹੈਗਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜਾ ਪੀਟੀਸੀ ਨਿਊਜ਼ ਆ, ਜਿਹਨੂੰ ਤੁਸੀਂ ਘਰਾਂ ਦੇ ਵਿੱਚ ਦੇਖਦੇ ਆ ਜੀ, ਗੁਰਬਾਣੀ ਆਉਂਦੀ ਆ ਉੱਥੇ, ਪੈਸੇ ਦੇ ਕੇ ਵੀ ਦੇਖਦੇ ਆ, ਉਹਨਾਂ ਦਾ ਹੈਡਿੰਗ ਅੱਜ ਜਾ ਕੇ ਦੇਖ ਲਿਓ, ਗੂਗਲ ਤੇ ਸਰਚ ਕਰ ਲਿਓ, ਵਾਈਟ ਹਾਊਸ ਮੀਟਸ ਪ੍ਰੋ ਖਾਲਿਸਤਾਨੀ ਸਿੱਖਸ ਆਵਰਸ ਬਿਫੋਰ ਪੀਐਮ ਮੋਦੀਜ਼ ਅਰਾਈਵਲ ਇਨ ਯੂਐਸ। ਸੋ ਪੀਟੀਸੀ ਵਾਲੇ ਵੀ ਇਹ ਕੁਝ ਕਹਿੰਦੇ ਹੈਗੇ ਆ। ਸੋ ਹੂੰ ਇਸ ਤੋਂ ਬਿਨਾਂ ਨਿਊਜ਼ ਐਕਸ ਨੇ ਤਾਂ ਠੀਕ ਨਿਊਜ਼ ਲਾਈ ਆ। ਵਾਈਟ ਹਾਊਸ ਨੇ ਇਹ ਕਿਹਾ ਹੈਗਾ ਆ ਵੀ ਅਸੀਂ ਜਿਹੜੀ ਬਹੁਤ ਕੰਸਰਨ ਹੈਗੇ ਆ, ਖਾਸ ਕਰਕੇ ਜਿਹੜਾ ਸਿੱਖਾਂ ਦੇ ਉੱਤੇ ਅਸੈਸੀਨੇਸ਼ਨ ਕਰਨ ਦੀ ਅਟੈਂਪਟ ਕੀਤੀ ਗਈ ਸੀ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਉੱਤੇ, ਇਹ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਦੇ ਆ ਰਹੇ ਹਾਂ। ਉਸੇ ਚੱਕਰ ਦੇ ਵਿੱਚ ਕਿਉਂਕਿ ਇੰਡੀਅਨ ਸਰਕਾਰ ਨੂੰ ਹੁਣ ਲਾਸੂਟ ਫਾਈਲ ਕੀਤਾ ਗਿਆ ਆ ਸਿਕਸ ਫॉर ਜਸਟਿਸ ਵੱਲੋਂ, ਤੇ ਅਜੀਤ ਡੋਵਲ ਨਹੀਂ ਆਇਆ। ਪਹਿਲੀ ਵਾਰੀ ਹੋਇਆ ਸੰਮਨ ਕਹਿੰਦੇ ਜਾਰੀ ਵੀ ਹੋਇਆ। ਜੀ, ਹੂੰ ਪਹਿਲੀ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਇੱਕ ਜਿਹੜੇ ਆ ਫੋਰਨ ਮਿਨਿਸਟਰ ਰਹੇ ਆ, ਮੈਂ ਨਾਮ ਉਹਨਾਂ ਦਾ ਭੁੱਲ ਗਿਆ, ਉਹਨਾਂ ਨੇ ਇਹ ਕਿਹਾ ਵੀ ਪਹਿਲੀ ਵਾਰੀ ਹੋਇਆ ਵੀ ਜਦੋਂ ਇੰਡੀਆ ਦਾ ਪ੍ਰਾਈਮ ਮਿਨਿਸਟਰ ਯੂਐਸ ਦੇ ਪ੍ਰੈਜ਼ੀਡੈਂਟ ਨੂੰ ਮਿਲਣ ਗਿਆ ਹੋਵੇ ਤੇ ਉਹਦੇ ਨਾਲ ਐਨਐਸਏ ਦਾ ਜਿਹੜਾ ਐਡਵਾਈਜ਼ਰ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਅਜੀਤ ਡੋਵਲ, ਉਹ ਨਹੀਂ ਗਿਆ। ਕਾਰਨ ਕੀ ਆ? ਉਹ ਇਸੇ ਕਰਕੇ ਵੀ ਉੱਥੇ 에ਅਰਪੋਰਟ ਤੇ ਉਹਨੂੰ ਬਿਠਾਲ ਸਕਦੇ ਸੀ, ਪੁੱਛ ਸਕਦੇ ਸੀ ਭਾਈ ਤੇਰੀ ਸਰਕਾਰ ਨੇ ਇੱਥੇ ਮਾਰਨ ਦੀ ਕੋਸ਼ਿਸ਼ ਕੀਤੀ ਸਾਡੇ ਸਿਟੀਜ਼ਨਾਂ ਨੂੰ। ਸੋ ਉਹਨਾਂ ਨੂੰ ਲੱਗਦਾ ਸੀ ਵੀ ਇਹ ਫਿਰ ਵਰਲਡ ਲੈਵਲ ਤੇ ਬਹੁਤ ਵੱਡੀ ਖਬਰ ਜਾਣੀ ਆ। ਸੋ ਕਿਰਕਰੀ ਉਹ ਹੋਊਗੀ। ਕਿਰਕਰੀ ਹੂੰ ਹੋਊਗੀ। ਸੋ ਅਜੀਤ ਡੋਵਲ ਨੂੰ ਉਹਨਾਂ ਨੇ ਭੇਜਿਆ ਨਹੀਂ, ਤੇ ਪਹਿਲੀ ਵਾਰੀ ਹੋਇਆ ਵੀ ਪ੍ਰਾਈਮ ਮਿਨਿਸਟਰ ਅਜੀਤ ਡੋਵਲ ਤੋਂ ਬਿਨਾਂ ਆਇਆ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਸਿੱਧਾ ਜਿਹੜਾ ਆ ਐਨਐਸਏ ਦਾ ਐਡਵਾਈਜ਼ਰ, ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਆ, ਉਹ ਮਿਲਿਆ ਸੀਗਾ। ਸੋ ਹੂੰ ਇਹ ਜੋ ਕੁਝ ਮੋਦੀ, ਹਾਲਾਂਕਿ ਮੋਦੀ ਉਹਨਾਂ ਨੇ ਫਿਰ ਭੱਜਣ ਦੀ ਕੋਸ਼ਿਸ਼ ਵੀ ਬਹੁਤ ਕੀਤੀ। ਪਹਿਲਾਂ ਖਬਰਾਂ ਇਹ ਆਈਆਂ ਸੀਆਂ ਵੀ ਮੋਦੀ ਹੁਣੀ ਜਿਹੜੇ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲਣਗੇ। ਈਵਨ ਟਰੰਪ ਦੀ ਕੈਂਪੇਨ ਟੀਮ ਵੱਲੋਂ ਵੀ ਖਬਰ ਆਈ ਸੀ ਵੀ ਪ੍ਰੈਜ਼ੀਡੈਂਟ ਟਰੰਪ ਵੀ ਮੋਦੀ ਨੂੰ ਮਿਲਣ ਜਾ ਰਹੇ ਆ, ਪਰ ਮੋਦੀ ਹੁਣੀ 72 ਘੰਟਿਆਂ 'ਚ ਹੀ ਵਾਪਸ ਭੱਜ ਗਏ ਤੇ ਉਹ ਬਿਨਾਂ ਜਿਹੜੇ ਆ ਟਰੰਪ ਨੂੰ ਮਿਲਣ ਤੋਂ ਗਏ ਹੈਗੇ ਆ। ਤੇ ਜਿੱਥੇ ਪ੍ਰੋਟੈਸਟ ਵੀ ਹੋਏ ਆ, ਕਹਿੰਦੇ ਵੀ ਪਹਿਲੀ ਵਾਰੀ ਹੋਇਆ ਅਮਰੀਕਾ ਦੇ ਵਿੱਚ। ਯੂਜ਼ਲੀ ਕੀ ਹੁੰਦਾ, ਜਦੋਂ ਕਿਤੇ ਕੋਈ ਵੀ ਪ੍ਰੋਟੈਸਟਰ ਜਾਂਦੇ ਹੈਗੇ ਆ, ਉਹਨਾਂ ਨੂੰ 2-2 3-3 ਬਲਾਕ ਦੂਰ ਤੱਕ ਰੱਖ ਲਿਆ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਪ੍ਰੋਟੈਸਟ ਹੋਇਆ ਸੀ ਕਿ ਨਹੀਂ ਹੋਇਆ। ਇਸ ਵਾਰੀ ਪਹਿਲੀ ਵਾਰੀ ਹੋਇਆ ਵੀ ਡੈਲਾਵੇਅਰ ਦੇ ਵਿੱਚ, ਜਿੱਥੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕੁਆਡ ਦੇ ਜਿਹੜੇ ਮੈਂਬਰਸ ਆ, ਜਿਨ੍ਹਾਂ 'ਚ ਜਾਪਾਨ ਵਾਲੇ ਵੀ ਸੀ, ਇੰਡੀਆ ਵਾਲੇ ਵੀ ਸੀ, ਹੋਰ ਉਹਨਾਂ ਨਾਲ ਮੀਟਿੰਗ ਰੱਖੀ ਸੀ, ਉਹ ਉਸ ਬਿਲਡਿੰਗ ਦੇ ਬਿਲਕੁਲ ਨਜ਼ਦੀਕ ਜਿਹੜੇ ਪ੍ਰੋਟੈਸਟਰਸ ਆਪਣੇ ਸਿੱਖ ਭੈਣ ਭਰਾ, ਹੋਰ ਦਲਿਤ, ਮਿਨੋਰਿਟੀ, ਕਸ਼ਮੀਰੀ। ਮੁਸਲਮਾਨ, ਕਸ਼ਮੀਰੀ ਹੂੰ ਬਹੁਤ ਗਏ ਸੀ। ਸੋ ਉਹ ਕਹਿੰਦੇ ਸਿਰਫ 5 ਫੁੱਟ ਦੀ ਦੂਰੀ ਤੇ ਸੀ। ਸੋ ਬਿਲਕੁਲ ਉਹ 5 ਫੁੱਟ ਦੀ ਦੂਰੀ ਤੋਂ ਹੀ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ, ਉਹਨਾਂ ਨੇ ਆਪਣਾ ਜਿਹੜਾ ਵਿਰੋਧ ਉੱਥੇ ਦੇਖਿਆ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਸਿੱਖ ਆ ਉਹ ਵਿਰੋਧ ਕਰ ਰਹੇ ਹੈਗੇ। ਜੀ ਬਿਲਕੁਲ। ਇੱਕ ਛੋਟੀ ਜੀ ਕੁਇਕ ਬ੍ਰੇਕ ਤੋਂ ਬਾਅਦ 'ਚ ਮੁੜਦੇ ਹਾਂ ਵਾਪਸ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੋਂ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਅਖੀਰਲੇ ਹਿੱਸੇ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਹੈ ਇੱਕ ਵਾਰੀ ਫਿਰ ਧੰਨਵਾਦ ਜੀ ਆਇਆਂ ਨੂੰ। ਤੇ ਜਾਂਦੇ ਜਾਂਦੇ ਆਪਾਂ ਜੇ ਵੈਦਰ ਦੀ ਗੱਲਬਾਤ ਕਰਦੇ ਜਾਈਏ, ਜਿਹੜਾ ਟ੍ਰੋਪੀਕਲ ਸਟਾਰਮ ਹੈਲਨ ਆ, ਉਹ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਕੈਰੀਬੀਅਨ ਸੀ ਦੇ ਵਿੱਚ, ਫਲੋਰੀਡਾ ਵਾਲੇ ਏਰੀਆ ਦੇ ਵਿੱਚ ਕਰ ਸਕਦਾ ਹੈ। ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਡੇਂਜਰਸ ਹਰੀਕੇਨ ਥ੍ਰੈਟ ਹੈਗੀ ਆ। ਨੈਸ਼ਨਲ ਹਰੀਕੇਨ ਸੈਂਟਰ ਨੇ ਇਹ ਕਿਹਾ ਆ ਵੀ ਪੋਟੈਂਸ਼ੀਅਲ ਟ੍ਰੋਪੀਕਲ ਸਾਈਕਲੋਨ 9 ਜਿਹਦਾ ਪਹਿਲਾ ਨਾਂ ਸੀ, ਹੁਣ ਉਹਨੂੰ ਜਿਹੜਾ ਹੈਲਨ ਦਿੱਤਾ ਗਿਆ ਹੈਗਾ। ਇਹਦੇ ਨਾਲ ਬਹੁਤ ਤੇਜ਼ ਹਵਾਵਾਂ ਆਉਣਗੀਆਂ, ਕੈਟਾਗਰੀ 3 ਕਰਕੇ ਇਹਨੂੰ ਦੱਸਿਆ ਗਿਆ ਆ। ਫਲੱਡਿੰਗ ਹੋ ਸਕਦੀ ਆ, ਤੇ ਮੈਂਡੇਟਰੀ ਇਵੈਕੂਏਸ਼ਨ ਫਲੋਰੀਡਾ ਦਾ ਬਹੁਤ ਸਾਰਾ ਜਿਹੜਾ ਏਰੀਆ ਆ ਉੱਥੇ ਕੀਤਾ ਗਿਆ ਹੈਗਾ ਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ 67 ਕਾਉਂਟੀਜ਼ ਦੇ ਵਿੱਚੋਂ 41 ਜਿਹੜੀਆਂ ਕਾਉਂਟੀਜ਼ ਆ ਉਹਨਾਂ 'ਚ ਸਟੇਟ ਆਫ ਐਮਰਜੈਂਸੀ ਜਿਹੜੀ ਆ ਡਿਕਲੇਅਰ ਕੀਤੀ ਹੈਗੀ ਆ। ਸੋ ਐਮਰਜੈਂਸੀ ਕਿਟਸ ਉਹਨਾਂ ਨੇ ਕਿਹਾ ਵੀ ਸਾਰੇ ਤਿਆਰ ਰੱਖੋ, ਤੇ ਜਿਹੜੇ ਲੋਕ ਇਵੈਕੂਏਟ ਹੋਣਾ ਚਾਹੁੰਦੇ ਆ, ਜਿਨ੍ਹਾਂ ਨੂੰ ਜ਼ਰੂਰੀ ਹੈਗਾ, ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਰਿਹਾ। ਵਰਜੀਨੀਆ ਦੀ ਟਾਸਕ ਫੋਰਸ 2 ਡਿਪਲੋਏ ਕੀਤੀ ਗਈ ਆ ਔਰਲੈਂਡੋ ਦੇ ਵਿੱਚ। ਸੋ ਕਾਫੀ ਜਿਹੜੀ ਸਿਚੁਏਸ਼ਨ ਆ, ਫਲੋਰੀਡਾ ਵਾਲਾ ਜਿਹੜਾ ਏਰੀਆ ਆ ਸਮੁੰਦਰ ਦੇ ਕੰਢੇ ਵਾਲਾ, ਉੱਥੇ ਕਾਫੀ ਬੈਡ ਆ। 45 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਨੈਸ਼ਨਲ ਹਰੀਕੇਨ ਸੈਂਟਰ ਵੱਲੋਂ, ਤੇ ਮੀਂਹ ਕਾਫੀ ਜ਼ਿਆਦਾ ਪੈਣਾ, ਫਲੱਡਿੰਗ ਹੋਣੀ ਆ। ਬਹੁਤ ਸਾਰੇ ਜੇ ਟਰੱਕਰਸ ਉਸ ਏਰੀਏ ਦੇ ਵਿੱਚ ਗਏ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਦਾ ਜਿਹੜਾ ਚੈਨਲ ਆ ਉਹ ਜ਼ਰੂਰ ਦੇਖੋ, ਤਾਂ ਕਿ ਕਿਤੇ ਤੁਸੀਂ ਤੂਫਾਨ ਵਾਲੇ ਏਰੀਏ ਦੇ ਵਿੱਚ ਸਟਕ ਨਾ ਹੋ ਜਾਓ। ਜੀ ਬਿਲਕੁਲ। ਸਾਬਕਾ NFL ਦਾ ਜਿਹੜਾ ਹਾਲ ਆਫ ਫੇਮਰ ਕੁਆਟਰਬੈਕ ਬ੍ਰੈਟ ਫਾਰ ਜਿਹੜਾ ਆ, ਉਸਨੇ ਜਦ ਰਿਵੀਲ ਕੀਤਾ ਵੀ ਉਸਨੂੰ ਪਾਰਕਿੰਸਨ ਦੀ ਜਿਹੜੀ ਇਹ ਬਿਮਾਰੀ ਆ, ਇਹ ਰਿਟਾਇਰ ਹੋਇਆ ਸੀ। ਗ੍ਰੀਨਵੇ ਪੈਕਰਸ ਦਾ ਬਹੁਤ ਲੰਮੇ ਸਮੇਂ ਦੇ ਲਈ ਇਹ ਕੁਆਟਰਬੈਕ ਰਿਹਾ ਸੀ। ਇਸਨੇ ਕਾਂਗਰੈਸ਼ਨਲ ਟੈਸਟੀਮੋਨੀ ਦੇ ਵਿੱਚ ਅੱਜ ਇਹ ਜਿਹੜੀ ਜਾਣਕਾਰੀ ਦਿੱਤੀ। 54 ਸਾਲ ਇਸ ਦੀ ਮਹਿਜ ਉਮਰ ਆ। ਹਾਊਸ ਵੇਜ਼ ਐਂਡ ਮੀਨਸ ਕਮੇਟੀ ਦੇ ਸਾਹਮਣੇ ਅੱਜ ਇਹ ਪੇਸ਼ ਹੋਇਆ ਸੀ, ਜਿੱਥੇ ਵੈਲਫੇਅਰ, ਅਕਾਊਂਟੇਬਿਲਿਟੀ ਤੇ ਰਿਫਾਰਮ ਦੇ ਬਾਰੇ ਚਰਚਾ ਚੱਲ ਰਹੀ ਸੀ। NFL ਦੇ ਪਲੇਅਰਸ ਦੇ ਉੱਤੇ ਦਿਮਾਗੀ ਤੌਰ ਦੀਆਂ ਜਿਹੜੀਆਂ ਬਿਮਾਰੀਆਂ ਆ, ਇੱਕ ਆਮ ਜੀ ਜਿਹੜੀ ਇਹ ਗੱਲ ਆ, ਇਹ ਮਸਲਾ NFL ਦੇ ਨਾਲ ਹਮੇਸ਼ਾ ਹੀ ਵਿਵਾਦਤ ਤੌਰ ਦੇ ਉੱਤੇ ਜੁੜਿਆ ਰਹਿੰਦਾ ਆ। ਆਲਦੋ NFL ਵਾਲਿਆਂ ਨੇ ਹੁਣ ਬਹੁਤ ਸਾਰੀਆਂ ਕਨਕਸ਼ਨ ਨੂੰ ਲੈ ਕੇ ਤੇ ਕੌਣ ਕਿੱਦਾਂ ਖੇਡ ਸਕਦਾ, ਕੀ ਚੀਜ਼ਾਂ ਜਿਹੜੀਆਂ ਹੋਣ, ਸਿਕਿਉਰਿਟੀ, ਸੇਫਟੀ ਜਿਹੜੀ ਜ਼ਰੂਰ ਵਧਾਈ ਆ। ਪਰ ਪਹਿਲੇ ਸਮਿਆਂ ਦੇ ਵਿੱਚ ਜਿਹੜੇ ਖੇਡੇ, ਜਿੰਨੇ ਵੀ ਕਹਿ ਸਕਦੇ ਆ ਵੀ ਫੁੱਟਬਾਲ ਪਲੇਅਰਸ ਆ, ਉਹਨਾਂ ਨੂੰ ਇਹਨਾਂ ਮੁਸ਼ਕਲਾਂ ਦਾ ਜਿਹੜਾ ਉਹ ਖਾਸਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਉੱਦਾਂ ਜਿਹੜੇ ਬ੍ਰੈਟ ਫਾਰਵ ਆ, ਉਹ ਰੀਸੈਂਟਲੀ ਇੱਕ ਹੋਰ ਵਿਵਾਦ ਦੇ ਵਿੱਚ ਘਿਰੇ ਸੀਗੇ। ਇਹਨਾਂ ਦੇ ਉੱਤੇ ਡੈਫਾਮੇਸ਼ਨ, ਇਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲੀ ਚਾਰਜ ਕੀਤੇ ਗਏ ਸੀਗੇ ਇੱਕ ਕੰਟਰੋਵਰਸੀ ਦੇ ਵਿੱਚ, ਵੀ ਜਿਹੜੇ ਫੰਡਸ ਆ ਉਹਨਾਂ ਦੀ ਜਿਹੜੀ ਵੈਲਫੇਅਰ ਦੇ ਲਈ ਆਏ ਸੀ, ਉਹਨਾਂ ਦੀ ਦੁਰਵਰਤੋਂ ਨੂੰ ਜਿਹੜਾ ਉਹ ਲੈ ਕੇ ਤੇ ਫਿਰ ਬਾਅਦ 'ਚ ਇਹਨਾਂ ਨੇ ਡੈਫਾਮੇਸ਼ਨ ਕੇਸ ਮਿਸੀਸਿਪੀ ਸਰਕਾਰ ਦੇ ਉਲਟ, ਸਟੇਟ ਦੇ ਉਲਟ ਕੀਤਾ ਸੀਗਾ। ਸੋ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ। ਪਾਰਕਿੰਸਨ ਇੱਕ ਦਿਮਾਗੀ ਜਿਹੜੀ ਉਹ ਬਿਮਾਰੀ ਆ, ਬ੍ਰੇਨ ਡਿਸਆਰਡਰ ਆ, ਜਿੱਦਾਂ ਡਿਮੈਂਸ਼ੀਆ ਹੁੰਦਾ ਆ, ਤੇ ਕਹਿੰਦੇ ਕਨਕਸ਼ਨਸ ਹੋਣ ਦੇ ਨਾਲ ਇਹ ਅਕਸਰ ਹੋ ਜਾਂਦਾ ਹੈ। ਤੇ ਹੁਣ ਆਪਾਂ ਇੱਥੇ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।